ਚੁੱਕੇ ਹਾਂ ਤੇ ਤੁਹਾਡੇ ਲਈ ਇਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਅੱਜ ਟੈਕਨੋਲੋਜੀ ਨੂੰ ਲੈ ਕੇ, ਤਕਨੀਕ ਜਿਹੜੀ ਆ ਉਸ ਨੂੰ ਲੈ ਕੇ ਗੱਲਾਂ ਬਾਤਾਂ ਕਰਾਂਗੇ। ਕਿੱਥੋਂ ਤੁਰੇ ਸੀ ਮਨੁੱਖ ਤੇ ਕਿੱਥੇ ਤੱਕ ਆ ਜਿਹੜਾ ਗਿਆ ਉਹ ਪਹੁੰਚ ਗਿਆ। ਜੀ। ਕੋਈ ਕਹਿੰਦੇ ਆ ਵੀ ਟੈਕਨੋਲੋਜੀ ਦੇ ਇਹਨਾਂ ਚੀਜ਼ਾਂ ਦੇ ਫਾਇਦੇ ਆ, ਕੋਈ ਕਹਿੰਦਾ ਵੀ ਨਹੀਂ, ਇਹਨੇ ਸੁਸਾਇਟੀ ਦਾ, ਸਮਾਜ ਦਾ ਜਿਹੜਾ ਉਹ ਨੁਕਸਾਨ ਵੀ ਜਿਹੜਾ ਉਹ ਕੀਤਾ ਆ। ਜੀ ਤੁਸੀਂ ਕੀ ਸੋਚਦੇ ਹੋ? ਜੀ ਕੀ ਤੁਹਾਨੂੰ ਇਹਦੇ ਫਾਇਦੇ ਲੱਗਦੇ ਆ? ਕੀ ਇਸ ਦੇ ਜਿਹੜੇ ਤੁਹਾਨੂੰ ਨੁਕਸਾਨ ਲੱਗਦੇ ਆ? ਹੂੰ ਕੀ ਬੈਲੈਂਸ ਜਿਹੜਾ ਕਿੱਥੇ ਕੁ ਬੈਲੈਂਸ ਆਪਾਂ ਬਣਾ ਕੇ ਰੱਖੀਏ ਵੀ ਬਰਾਬਰ ਆ, ਵੀ ਤਕਨੀਕ ਵੀ ਵਰਤਣੀ ਆ ਹਾਂਜੀ ਤੇ ਕਿੱਥੇ ਕੁ ਜਾ ਕੇ ਆਪਾਂ ਇਹਦੇ ਆਦੀ ਹੋਣੋਂ ਬਚੀਏ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਅੱਜ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਤੁਸੀਂ ਵੀ ਜਿਹੜੇ ਸਰੋਤਿਓ ਆਪਣੇ ਵਿਚਾਰ ਸਾਂਝੇ ਕਰਿਓ 408 272 5200 4082725200 ਦੇ ਉੱਤੇ। ਜੀ। ਜਿਵੇਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ ਤਾਂ ਤਕਨੀਕ ਦੇ ਨਾਲ ਹੀ ਮਿਲਦੀ ਜੁਲਦੀ ਇੱਕ ਉਦਾਹਰਨ ਤੁਹਾਨੂੰ ਮੈਂ ਦੇ ਦਿੰਦਾ। ਫੋਨ ਹੁਣ ਤੁਹਾਨੂੰ ਟਾਈਮ ਦੱਸਦਾ ਵਾ ਕਿ ਤੁਸੀਂ ਸਕਰੀਨ ਤੇ ਕਿੰਨਾ ਟਾਈਮ ਬਿਤਾਇਆ। ਸਹੀ ਗੱਲ। ਤੇ ਉਹ ਜਦੋਂ ਮੈਂ ਦੇਖਿਆ ਮੈਂ ਕਿਹਾ ਆਪਾਂ ਥੋੜਾ ਜ਼ਿਆਦਾ ਹੀ ਕਰ ਰਹੇ ਹਾਂ, ਕਿਉਂਕਿ ਜ਼ਿਆਦਾਤਰ ਬੰਦਾ ਫੋਨ ਤੇ ਹੀ ਰਹਿੰਦਾ। ਤੇ ਮੈਂ ਕਿਹਾ ਇਹਨੂੰ ਘਟਾਈਏ। ਹੁਣ ਆਦਤ ਤਾਂ ਮੋਬਾਈਲ ਤੋਂ ਘਟਾਉਣ ਦੀ ਹੈ, ਪਰ ਸਕਰੀਨ ਟਾਈਮ ਅਲਰਟ ਕਰ ਰਿਹਾ ਕਿ ਬਈ ਇਹ ਚੀਜ਼ ਤੂੰ ਇੰਨੀ ਜ਼ਿਆਦਾ ਵਰਤ ਲਈ ਹੈ, ਗਾਂ ਅੱਗੇ ਤੇਰੀ ਮਰਜ਼ੀ ਹੈ। ਇਸੇ ਤਰ੍ਹਾਂ ਹੀ ਹੁਣ ਸਰਦਾ ਤੇ ਇਹਦੇ ਬਿਨਾਂ ਹੈ ਨੀ ਗਾ, ਕਿਉਂਕਿ ਭਾਵੇਂ ਕਿਸੇ ਕੋਲੇ ਐਂਡਰਾਇਡ ਹੈ ਤੇ ਭਾਵੇਂ ਕਿਸੇ ਕੋਲੇ ਆਈਫੋਨ ਹੈ ਤਾਂ ਹੈ। ਪਰ ਜੇ ਤੁਸੀਂ ਇਹਦੇ ਤੇ ਆਪਦੀ ਜੋਗਿੰਗ ਦਾ ਟਾਈਮ ਜਾਂ ਹੋਰ ਚੀਜ਼ਾਂ ਇਹਦੇ ਵਿੱਚ ਇੰਸਟਾਲ ਕੀਤੀਆਂ ਨੇ ਜਿਹੜੀਆਂ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਨੇ, ਤਾਂ ਉਹ ਤੁਹਾਨੂੰ ਤੁਹਾਡੀ ਸਿਹਤ ਬਾਰੇ ਵੀ ਦੱਸਦੀਆਂ ਰਹਿੰਦੀਆਂ। ਹੁਣ ਹੈ ਤਾਂ ਤਕਨੀਕ, ਪਰ ਮੋਬਾਈਲ ਇੱਕ ਡਿਵਾਈਸ ਹੈ ਜਿਹੜੀ ਸਾਨੂੰ ਐਂ ਲੱਗਦਾ ਕਦੇ ਕਦੇ ਕਿ ਅਸੀਂ ਇਹਨੂੰ ਜ਼ਿਆਦਾ ਹੀ ਟਾਈਮ ਦਿੱਤਾ, ਇੰਨਾ ਕੁ ਟਾਈਮ ਦਿੱਤਾ ਕਿ ਆਪਦੇ ਜੀਆਂ ਨੂੰ ਉਹਨਾਂ ਨੇ ਦਿੱਤਾ। ਪਰ ਇਹਦੇ ਵਿੱਚ ਵੀ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਹਾਨੂੰ ਕਹਿ ਦਿੰਦੀਆਂ ਕਿ ਭਾਈ ਆਹ ਤੇਰਾ ਸਾਰਾ ਪ੍ਰੋਫਾਈਲ ਪਿਆ, ਗਾਂ ਤੇਰੀ ਹੁਣ ਮਰਜ਼ੀ ਹੈ। ਸੋ ਇਸੇ ਤਰ੍ਹਾਂ ਤਕਨੀਕ ਦੀਆਂ ਲਾਭ ਵੀ ਨੇ, ਹਾਨੀਆਂ ਨੇ। ਹੁਣ ਤੁਸੀਂ ਵਰਤਦੇ ਕਿਸ ਤਰ੍ਹਾਂ, ਬਹੁਤ ਚੀਜ਼ਾਂ ਤੁਹਾਡੇ ਤੇ ਵੀ ਡਿਪੈਂਡ। ਦੇਖੋ, ਜਦੋਂ ਮਨੁੱਖ ਬਣਿਆ ਜੀ, ਆਪਾਂ ਕਹਿੰਦੇ ਵੀ ਇਵੋਲਵ ਹੋਏ ਆ। ਪਹਿਲੋਂ ਹੋਰ ਪ੍ਰਜਾਤੀ ਸੀ, ਹੌਲੀ ਹੌਲੀ ਇਵੋਲਵ ਹੋਏ ਆ। ਜਿਉਂ ਸਮਾਂ ਬੀਤਦਾ ਗਿਆ, ਕੁਛ ਨਾ ਕੁਛ ਸੁਧਾਰ ਮਨੁੱਖੀ ਜਾਮੇ ਦੇ ਵਿੱਚ ਕਹਿ ਲਓ ਵੀ ਉਹ ਹੁੰਦੇ ਗਏ ਤੇ ਓਦਾਂ ਹੋਏ। ਕਿਸੇ ਟਾਈਮ ਤੇ ਤਾਂ ਕੁਛ ਵੀ ਨਹੀਂ ਸੀ, ਕਿਸੇ ਨੂੰ ਕੁਛ ਨਹੀਂ ਸੀ ਪਤਾ ਕੀ ਟੈਕਨੋਲੋਜੀ ਆ, ਕਿੱਦਾਂ ਆ। ਜਦੋਂ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਨਾ, ਕਈ ਵਾਰੀ ਆਪਾਂ ਬਹੁਤ ਰੀਸੈਂਟ ਜਿਹੜਾ ਉਹ ਸੋਚਣ ਲੱਗ ਜਾਂਦੇ ਆ ਵੀ ਕੰਪਿਊਟਰ, ਫੋਨ, ਗੱਡੀ, ਏਅਰਪਲੇਨ, ਇੱਥੇ ਤੱਕ ਆਪਾਂ ਸੀਮਿਤ ਜਿਹੜਾ ਆਪਣੇ ਆਪ ਨੂੰ ਕਰ ਲੈਂਦੇ, ਕਿਉਂਕਿ ਆਪਾਂ ਇਹੀ ਕੁਛ ਜ਼ਿਆਦਾ ਦੇਖਿਆ, ਇਹੀ ਆ। ਜਦੋਂ ਮਿਲੀਅਨਸ ਆਫ ਈਅਰਸ ਦੀ ਗੱਲ ਕਰਦੇ ਆ ਤੇ ਜਿਹੜੇ ਆਰਕੀਓਲੋਜਿਸਟ ਫਾਈਂਡ ਕਰਦੇ ਆ ਵੀ ਕਿੱਦਾਂ ਜਿਹੜਾ ਕਹਿੰਦੇ ਵੀ ਪਹਿਲਾਂ ਮਾਰ ਕੇ ਖਾਂਦਾ ਹੋਊਗਾ। ਜਿਹੜੀ ਕਿਸੇ ਨੂੰ ਕਿੱਦਾਂ ਉਗਾਉਣਾ ਆ, ਕਿਵੇਂ ਕਰਨਾ ਆ, ਉਹ ਵੀ ਨਹੀਂ ਸੀਗਾ। ਕੁਛ ਵੀ ਜਿਹੜਾ ਉਹ ਨਹੀਂ ਸੀਗਾ। ਜਾਨਵਰਾਂ ਦੇ ਵਾਂਗੂ ਜਦੋਂ ਬੰਦਾ ਰਹਿੰਦਾ ਸੀਗਾ, ਮਨੁੱਖ ਜਦੋਂ ਰਹਿੰਦਾ ਸੀਗਾ, ਉਦੋਂ ਏਦਾਂ ਸੀਗਾ। ਕਹਿੰਦੇ ਵੀ 3.3 ਮਿਲੀਅਨ ਸਾਲ ਪਹਿਲਾਂ ਏਦਾਂ ਇਹ ਜਿਹੜੇ ਆਰਕੀਓਲੋਜਿਸਟ ਆ, ਜਿਹੜੇ ਜ਼ਮੀਨ ਖੋਦ ਕੇ ਕੱਢਦੇ ਆ ਪੁਰਾਣੀਆਂ ਜਿਹੜੀਆਂ ਚੀਜ਼ਾਂ ਵੀ ਕੀ ਇਹਦੇ ਵਿੱਚ ਛੁਪੇ ਨੇ ਰਾਜ਼, ਤਾਂ ਕਹਿੰਦੇ ਉਹਨਾਂ ਨੂੰ ਮੁੱਢਲੇ ਤੌਰ ਦੀਆਂ ਤਿੱਖੇ ਕੀਤੇ ਹੋਏ ਜਿਹੜੇ ਸਟੋਨ ਆ, ਉਹ ਐਜ਼ ਏ ਨਾਈਫ ਜਾਂ ਵੱਢਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਉਹਨਾਂ ਨੂੰ ਮਿਲੀਆਂ ਆ, ਇੰਨੀਆਂ ਪੁਰਾਣੀਆਂ। ਸੋ ਉਹ ਇੱਕ ਤੁਸੀਂ ਦੇਖੋ ਵੀ ਉਹਨਾਂ ਦੇ ਲਈ ਕਿੱਡੀ ਵੱਡੀ ਲੀਪ ਸੀਗੀ ਟੈਕਨੋਲੋਜੀ ਦੇ ਲਈ, ਵੀ ਆਪਾਂ ਚੀਜ਼ ਨੂੰ ਵੱਢ ਵੀ ਸਕਦੇ ਹਾਂ, ਏਦਾਂ ਵੀ ਜਿਹੜਾ ਉਹ ਕੀਤਾ ਜਾ ਸਕਦਾ। ਇਹ ਨਹੀਂ ਵੀ ਚੱਕ ਮਾਰ ਕੇ ਜਿਹੜਾ ਉਹ ਕਰਨਾ ਆ ਜਾਂ ਹੋਰ ਆ, ਵੀ ਕਾਈਂਡ ਆਫ ਜਿੱਦਾਂ ਚਾਕੂ ਦੀ ਜਿਹੜੀ ਖੋਜ ਹੋਣੀ, ਉਸਦੀ ਡਿਸਕਵਰੀ ਜਿਹੜੀ ਉਹ ਕਰਨੀ, ਤੇ ਉਹ ਜਿੰਨੀਆਂ ਚੀਜ਼ਾਂ ਜਿਹੜੀਆਂ ਲੱਭਦੀਆਂ ਆ। ਅੱਗ ਵੀ ਨਹੀਂ ਸੀ ਲਾਉਣੀ ਆਉਂਦੀ ਪਹਿਲਾਂ, ਅੱਗ ਲਾਉਣੀ ਜਿਹੜੀ ਉਹ ਸਿੱਖੀ, ਕਿਉਂਕਿ ਅੱਗ ਲਾਓ ਫੇਰ ਹੀ ਕੁਝ ਪਕਾਊ। ਪਰ ਹੁਣ ਅੱਗ ਲਾਉਣ ਦੇ ਤਰੀਕੇ ਹੋਰ ਬਹੁਤ ਹੁਣ ਕਈ ਤਰੀਕੇ ਦੇ ਜਿਹੜੇ ਆ ਉਹ ਚੱਲਦੇ ਆ। ਮਿਲੀਅਨ ਕੁ ਸਾਲ ਪਹਿਲਾਂ ਜਿਹੜਾ ਦੱਸਿਆ ਜਾਂਦਾ ਹੈ ਵੀ ਇਹ ਅੱਗ ਦੀ ਤਕਨੀਕ, ਅੱਗ ਲਾਉਣ ਦੇ ਲਈ ਜਿਹੜੀ ਉਹ ਸੋਚਿਆ ਜਾਂਦਾ, ਕਿਉਂਕਿ ਪੱਕੀ ਤਾਂ ਹੈ ਨਹੀਂ ਵੀ ਕਿਸੇ ਨੇ ਡਾਇਰੀ 'ਚ ਲਿਖ ਕੇ ਛੱਡਿਆ ਵੀ ਅੱਜ ਇੰਨੀ ਤਰੀਕ ਆ ਤੇ ਇੱਦਾਂ ਜਿਹੜਾ ਆਪਾਂ ਕਰਨੇ ਆ। ਕੈਲੰਡਰ ਦਾ ਤੇ ਕਨਸੈਪਟ ਹੀ ਬਹੁਤ ਨਵਾਂ ਜਿਹਾ ਆ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਪਹਿਲੇ ਟੂਲਸ ਦੇ ਵਿੱਚੋਂ ਜਿਹੜੀ ਉਹ ਦੇਖੀਆਂ ਗਈਆਂ। ਫਿਰ ਹੌਲੀ ਹੌਲੀ ਸ਼ਿਕਾਰ ਕਰਨਾ ਇਹਨਾਂ ਨੇ ਸਿੱਖਿਆ ਕੀਤਾ, ਉਹ ਵੀ ਉਹਨੂੰ ਫਿਰ ਪਕਾਉਣਾ ਕਿੱਦਾਂ, ਸਕਿਨ ਕਰਨਾ, ਇਹ ਉਹ ਕਰਨਾ। ਫਿਰ ਉਹਨਾਂ ਨੂੰ ਇਰੀਗੇਸ਼ਨ ਦਾ ਪਤਾ ਲੱਗਾ, ਅੱਛਾ ਆਪਾਂ ਦਰਿਆਵਾਂ ਦੇ ਪਾਣੀ ਦੇ ਨਾਲ ਜੇ ਬੀਜ ਉਗਾਉਂਦੇ ਆ ਤਾਂ ਇਹਦੇ ਵਿੱਚੋਂ ਕੁਛ ਉਗਾ ਕੇ ਆਪਾਂ ਇਹ ਖਾਣ ਵਾਲੀ ਚੀਜ਼ ਵੀ ਪੈਦਾ ਕਰ ਸਕਦੇ ਹਾਂ। ਉਸ ਤੋਂ ਪਹਿਲਾਂ ਕਬੀਲੇ 'ਚ ਰਹਿਣਾ ਸਿੱਖਿਆ। ਮਤਲਬ ਇਹ ਸਟੈਪ ਬਾਏ ਸਟੈਪ, ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਸ਼ਿਕਾਰ ਤੇ
ਕੱਚਾ ਮਾਸ ਹੀ ਖਾਂਦਾ ਸੀ ਮਨੁੱਖ ਜਦੋਂ ਜੰਗਲਾਂ ਦੇ ਵਿੱਚ ਸੀਗਾ। ਤਾਂ ਸਭ ਤੋਂ ਪਹਿਲਾਂ ਜਿਵੇਂ ਸਟੋਨ ਵਾਲੀ ਤੁਸੀਂ ਗੱਲ ਕੀਤੀ ਵੀ ਉਹਨੂੰ ਤਿੱਖਾ ਕਰ ਲਿਆ, ਕਿਸੇ ਜਾਨਵਰ ਦਾ ਸ਼ਿਕਾਰ ਕਰ ਲਿਆ, ਹੌਲੀ ਹੌਲੀ ਮਨੁੱਖ ਨੇ ਅੱਗ ਬਾਲਣੀ ਸਿੱਖੀ। ਅੱਗ ਤਾਂ ਇੱਕ ਤਰੀਕੇ ਨਾਲ ਉਹਨਾਂ ਉਸ ਹਿਸਾਬ ਨਾਲ ਤਾਂ ਰੈਵੋਲੂਸ਼ਨ ਸੀ ਜੋ ਆਪਾਂ ਪੜ੍ਹਿਆ। ਬਿਲਕੁਲ, ਕਿਉਂਕਿ ਸਰਦੀ ਤੋਂ ਬਚਣਾ ਸੀ ਤੇ ਖਾਣਾ ਪਕਾਉਣਾ ਸੀ, ਚਾਨਣ ਦਾ ਕੰਮ ਕਰਦੀ ਸੀ ਉਹਨਾਂ ਟਾਈਮ, ਹਨੇਰੀਆਂ ਗੁਫਾਵਾਂ ਦੇ ਵਿੱਚ। ਤੁਸੀਂ ਦੇਖੋ ਵੀ ਉਹ ਜਿਹੜੀ ਅੱਗ ਇੱਕ ਅਜਿਹੀ ਉਹਨਾਂ ਦੇ ਲਈ ਚੀਜ਼ ਆਈ, ਉਹਨਾਂ ਨੇ ਜੀਵਨ ਹੀ ਬਦਲਤਾ, ਪੂਰੀ ਤਰ੍ਹਾਂ ਜੀਵਨ ਬਦਲਤਾ। ਬੰਦੇ ਨੂੰ ਰਾਤ ਨੂੰ, ਇਨਸਾਨ ਨੂੰ, ਮਨੁੱਖ ਨੂੰ ਦੂਰ ਦੂਰ ਜਾਣ ਦੇ ਲਈ ਜਾਂ ਹੋਰ ਪਾਸੇ ਜਾਣ ਦੇ ਲਈ, ਡਰ ਕੇ ਨਾ ਰਹਿਣ ਦੇ ਲਈ, ਆਪਣੀ ਸੁਰੱਖਿਆ ਦੇ ਲਈ ਕਿੰਨੀਆਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਐਡ ਹੋਈਆਂ, ਇਹ ਉਹਦੇ ਵਿੱਚ ਉਹਨਾਂ ਨੂੰ ਆਇਆ। ਫਿਰ 6000 BC ਜਦੋਂ ਆਖਿਆ ਜਾਂਦਾ ਆ, ਉਦੋਂ ਇਰੀਗੇਸ਼ਨ ਦੇ ਬਾਰੇ ਕਹਿੰਦੇ ਵੀ ਪਤਾ ਲੱਗਦਾ ਆ ਵੀ ਇਹ ਅਨੁਮਾਨ ਲਾਏ ਜਾਂਦੇ ਆ ਵੀ ਜਿਹੜਾ ਮੈਸੋਪੋਟਾਮੀਆ ਤੇ ਜਿਹੜਾ ਨਾਈਲ ਰਿਵਰ ਆ ਮਿਸਰ ਦੇ ਵਿੱਚ, ਇਜਿਪਟ ਦੇ ਵਿੱਚ, ਤਿਗਰਿਸ ਦਾ ਜਿਹੜਾ ਇਹ ਇਲਾਕਾ ਆ, ਉੱਥੇ ਇਰੀਗੇਸ਼ਨ ਵਾਲੀਆਂ ਚੀਜ਼ਾਂ ਦੇ ਨਾਲ ਪੈਦਾਵਾਰ ਕਰਨੀ, ਕ੍ਰੌਪਸ ਜਿਹੜੀਆਂ ਲਾਉਣੀਆਂ, ਜਿਹਨੂੰ ਅੱਜ ਆਪਾਂ ਫਾਰਮਿੰਗ ਕਹਿੰਦੇ ਆ, ਕਿਸਾਨ ਕਹਿੰਦੇ ਆ, ਵੀ ਉਹ ਸਾਰੀਆਂ ਚੀਜ਼ਾਂ ਇਹ ਉਦੋਂ 19 ਸਾਲ ਪਹਿਲਾਂ। ਹੁਣ ਜਿਹੜੀ ਦੇਖੋ ਫਾਰਮਿੰਗ ਆ, ਦਿਸ ਇਜ਼ ਕਾਈਂਡ ਆਫ ਜਿਹੜੀ ਇਰੀਗੇਸ਼ਨ ਫਾਰਮਿੰਗ ਆ, ਇਹ ਸਾਰੀਆਂ ਚੀਜ਼ਾਂ ਜ਼ਿਆਦੀਆਂ ਨਹੀਂ। ਆਪਾਂ ਹੁਣ 2000 ਅੱਗੇ ਆ, 6000 ਪਿੱਛੇ, 8000 ਸਾਲ ਪੁਰਾਣੀ ਗੱਲ ਆ। ਉਦਾਂ ਦੇਖਿਆ ਜਾਵੇ ਕੁਛ ਇੰਨਾ ਨਹੀਂ। ਆਲਦੋ ਹੁਣ ਜਿਹੜੀ ਟੈਕਨੋਲੋਜੀ, ਚਲੋ ਆਪਾਂ ਇੱਕ ਐਸੇ ਮੁਕਾਮ ਤੇ ਪਹੁੰਚ ਗਏ ਵੀ ਹੁਣ ਤੇਜ਼ੀ ਦੇ ਨਾਲ ਬਦਲਦੀ ਆ, ਪਰ ਉਦੋਂ ਇਹ ਸਾਰੀਆਂ ਸਲੋ ਚੀਜ਼ਾਂ ਸੀਗੀਆਂ। 4000 BC ਦੇ ਵਿੱਚ ਪ੍ਰਵੀਨ ਪਾਣੀ ਨੂੰ ਕਿੱਦਾਂ ਪਾਰ ਕਰਨਾ, ਠੀਕ ਹੈ, ਜਿਹੜੀ ਕਸ਼ਤੀ ਬਣਾ ਕੇ ਉਹਦੇ ਵਿੱਚ ਸੇਲਿੰਗ ਕਿੱਦਾਂ ਹੋ ਸਕਦੀ, ਉਦੋਂ ਕਿਹੜਾ ਮੋਟਰਾਂ ਸੀਗੀਆਂ, ਹਨਾ, ਵੀ ਪਰਦਾ ਲਾ ਕੇ ਜਾਂ ਚਾਦਰ ਬਣਾ ਕੇ ਨਾ, ਮਤਲਬ ਫਿਰ ਚਾਦਰ ਬੁਣਨੀ ਵੀ ਆਈ ਹੋਊਗੀ ਕੁਛ, ਵੀ ਕੁਛ ਹਵਾ ਦਾ ਬਹਾਅ ਦੇ ਨਾਲ ਜਿਹੜਾ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਉਹ ਵਰਤਿਆ, ਤੇ ਉਹ ਚੀਜ਼ਾਂ ਜਿਹੜੀਆਂ 4000 BC ਦੇ ਵਿੱਚ ਆਈਆਂ। ਸੋ ਉਹਨਾਂ ਨੇ ਉਹ ਚੀਜ਼ਾਂ ਨੇ ਟੈਕਨੋਲੋਜੀ ਨੂੰ ਜਿਹੜਾ ਗਾਂਹ ਮਨੁੱਖ ਨੂੰ, ਉਹਦੇ ਪੈਰ ਤੇ ਉਹਦੇ ਦਿਮਾਗ ਨੂੰ ਜਿਹੜਾ ਉਹ ਹੋਰ ਪਸਾਰ ਉਸਦਾ ਕੀਤਾ। ਇਹ ਜਦੋਂ ਸ਼ੁਰੂ ਦੇ ਵਿੱਚ ਮਨੁੱਖ ਨੇ ਕਬੀਲੇ ਦੇ ਵਿੱਚ ਰਹਿਣਾ ਸ਼ੁਰੂ ਕੀਤਾ, ਜਦੋਂ ਕਬੀਲੇ ਦੇ ਵਿੱਚ ਰਹਿਣਾ ਸ਼ੁਰੂ ਕੀਤਾ, ਫਿਰ ਉਹਨੂੰ ਲੋੜ ਪਈ ਅਨਾਜ ਦੀ, ਕਿਉਂਕਿ ਹੌਲੀ ਹੌਲੀ ਬੁੱਧੀ ਦਾ ਵਿਕਾਸ ਹੋ ਰਿਹਾ ਸੀ ਬੰਦੇ ਦੀ, ਜਿਵੇਂ ਅੱਗ। ਫਿਰ ਵਿੱਚ ਪਹੀਏ ਦਾ ਵੀ ਜ਼ਿਕਰ ਆਉਂਦਾ ਵੀ ਉਹਨੇ ਪਹੀਏ ਦੀ ਖੋਜ ਕੀਤੀ। ਤੇ ਜਦੋਂ ਉਹਨੇ ਕਬੀਲਿਆਂ 'ਚ ਰਹਿਣਾ ਸ਼ੁਰੂ ਕੀਤਾ ਤੇ ਉਹਨੂੰ ਖਾਣ ਵਾਸਤੇ ਅਨਾਜ ਦੀ ਹੋਰ ਜ਼ਿਆਦਾ ਲੋੜ ਪਈ, ਤਾਂ ਉੱਥੋਂ ਫਿਰ ਇਰੀਗੇਸ਼ਨ ਨੇ ਜਨਮ ਲਿਆ। ਤੇ ਜਿਵੇਂ ਇਰੀਗੇਸ਼ਨ ਮਤਲਬ ਤਕਨੀਕਾਂ ਤਾਂ ਉਹੀ ਆ, ਸਾਦੀਆਂ ਹੀ ਹੋਣਗੀਆਂ ਉਹਨਾਂ ਦੀਆਂ ਵਿਚਾਰਿਆਂ ਦੀਆਂ, ਪਰ ਤੁਸੀਂ ਵੇਖੋ ਵੀ ਅੱਜ ਦਾ ਸੰਜਿਆ ਸੰਵਰਿਆ ਮਨੁੱਖ ਜਿਹੋ ਜਿਹਾ ਅਸੀਂ ਵੇਖਦੇ ਆ, ਕਿਸੇ ਵੇਲੇ ਇਸੇ ਮਨੁੱਖ ਨੇ ਆਪਣੇ ਆਪ ਨੂੰ ਪੱਤਿਆਂ ਨਾਲ ਵੀ ਢੱਕਿਆ, ਜੰਗਲੀ ਖੱਲਾਂ ਦੇ ਨਾਲ ਵੀ ਢੱਕਿਆ। ਤੇ ਅੱਜ ਜੇ ਕੋਈ ਏਦਾਂ ਹੋਵੇ ਤਾਂ ਉਹਨੂੰ ਆਪਾਂ ਜੰਗਲੀ ਕਹਿੰਦੇ ਹਾਂ। ਬਿਲਕੁਲ, ਵੀ ਇਹ ਹੈ ਨੇ ਕਬੀਲੇ ਕਈ ਨੇ ਮੇਰੇ ਖਿਆਲ ਜਿਨ੍ਹਾਂ ਦਾ ਅਜੇ ਤੱਕ ਆਪਾਂ ਇਨਸਾਨਾਂ ਦੇ ਨਾਲ ਵਾਹ ਨਹੀਂ ਪਿਆ। ਐਮਾਜ਼ਨ ਦੇ ਜੰਗਲਾਂ ਦੇ ਬਾਬਤ ਇੱਕ ਜ਼ਿਕਰ ਆਉਂਦਾ ਵੀ ਉੱਥੇ ਕੋਈ ਕਬੀਲਾ ਹੈਗੇ ਨੇ, ਕਈ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਇੰਟਰੈਕਸ਼ਨ ਜਿਹੜੀ ਮਾਡਰਨ ਲਾਈਫ ਦੇ ਨਾਲ ਜਾਂ ਉਹਦੇ ਨਾਲ ਉਹਨਾਂ ਦਾ ਨਹੀਂ, ਜਿਹੜਾ ਨਹੀਂ ਹੈਗਾ, ਵਾਹ ਵਾਸਤਾ ਨਹੀਂ। ਫਿਰ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ, ਆਪਾਂ ਦੇਖਿਆ ਵੀ ਵਿੰਡ ਮਿਲ ਬਣੀਆਂ, ਕੰਪਾਸ ਬਣੀ, ਮਕੈਨੀਕਲ ਕਲੌਕ ਬਣ ਗਈਆਂ, ਪ੍ਰਿੰਟਿੰਗ 2000 ਚ ਬਣੀ। ਹਾਂ, ਮਤਲਬ ਇਹ ਆਫਟਰ AD 'ਚ ਹੀ ਆ, AD 'ਚ ਸਾਰਾ ਕੁਛ ਜਿਹੜਾ ਉਹ ਆਪਾਂ ਰੀਸੈਂਟਲੀ ਦੇਖ ਰਹੇ ਆ। ਤੇ ਫਿਰ ਤਾਂ ਤਕਨੀਕ ਬਹੁਤ ਜ਼ਿਆਦਾ ਅੱਗੇ ਜਿਹੜੀ ਇਸ ਟਾਈਮ ਆਪਾਂ ਵੱਧ ਚੁੱਕੀ ਹੈ। ਸੋ ਦੇਖੋ ਕਿੱਥੇ ਬੰਦੇ ਨੇ ਪਹਿਲੋਂ ਤਿੱਖਾ ਕਰਕੇ ਜਿਹੜਾ ਪੱਥਰ ਆ ਉਹਨੂੰ ਐਜ਼ ਅ ਚਾਕੂ ਵਰਤਿਆ, ਤੇ ਹੁਣ ਆਪਾਂ ਜਿਹੜਾ ਆ ਜ਼ਬਾਨ ਨੂੰ ਤਿੱਖੇ ਕਰਕੇ ਕੀ ਵਰਤਦੇ ਆ। ਬਿਲਕੁਲ ਸਹੀ ਹੈ, ਬਿਲਕੁਲ। ਜਿਸ ਮਾਧਿਅਮ ਦੇ ਰਾਹੀਂ ਪ੍ਰਵੀਨ ਆਪਾਂ ਅੱਜ ਗੱਲ ਕਰ ਰਹੇ ਹਾਂ ਰੇਡੀਓ ਦੀ, ਇਹਦੀ ਖੋਜ 1901 ਚ ਹੋਈ ਆ। ਅੱਛਾ, ਇਹਦੇ ਬਾਰੇ ਜ਼ਰੂਰ ਦੇਖੋ। ਤੁਸੀਂ ਦੇਖੋ ਵੀ ਕਹਿੰਦੇ ਵੀ 1894 ਤੋਂ ਮਾਰਕੋਨੀ ਨਾਂ ਦਾ ਇੱਕ ਬੰਦਾ ਆ, ਉਹ ਰੇਡੀਓ ਦੇ ਨਾਲ ਮਤਲਬ ਕਹਿ ਲਓ ਵੀ ਰਿਸਰਚ ਕਰਦਾ ਸੀਗਾ, ਉਹਦੇ ਨਾਲ ਐਕਸਪੈਰੀਮੈਂਟ ਕਰ ਰਿਹਾ ਸੀ, ਲੰਮੇ ਡਿਸਟੈਂਸ ਤੱਕ ਕਿੱਦਾਂ ਆਵਾਜ਼ ਨੂੰ ਜਾਂ ਮੈਸੇਜ ਨੂੰ ਬੇਸਿਕਲੀ ਪਹੁੰਚਾਇਆ ਜਾਵੇ। ਉਹ ਜਿਹੜੀ ਉਹਦੇ ਵਿੱਚ ਜਿਹੜੀ ਉਹ ਟਰਾਈ ਕਰ ਰਿਹਾ ਸੀ, ਤਾਂ ਉਹਨੇ 1901 ਦੇ ਵਿੱਚ ਜਿਹੜਾ ਮੋਰਸ ਕੋਡ ਆ, ਉਹਦੇ ਵਿੱਚ ਲੈਟਰ S ਨੂੰ ਪਹਿਲੀ ਵਾਰੀ ਅਟਲਾਂਟਿਕ ਓਸ਼ਨ ਦੇ ਪਾਰ ਜਿਹੜਾ ਉਹ ਖਲਾਇਆ ਰੇਡੀਓ ਦੀਆਂ ਤਰੰਗਾਂ ਦੇ ਜਿਹੜੇ ਉਹ ਜ਼ਰੀਏ। ਤੇ ਫਿਰ ਉਸ ਤੋਂ ਬਾਅਦ ਜਦੋਂ ਉਹਦੇ ਵਿੱਚ ਸਫਲਤਾ ਮਿਲੀ, ਤੇ ਫਿਰ ਅੱਗੇ ਤੋਂ ਅੱਗੇ ਆਪਾਂ ਨੂੰ ਪਤਾ ਆ ਵੀ ਕਿੱਥੇ ਤੱਕ ਆਪਾਂ ਟਰਾਂਸਮਿਸ਼ਨ, ਹੁਣ ਅੰਤਰਿਕਸ਼ ਦੇ ਵਿੱਚੋਂ ਆਵਾਜ਼ਾਂ ਜਿਹੜੀਆਂ ਆ ਉਹ ਸੁਣਦੇ ਆ, ਇਧਰੋਂ ਘੱਲਦੇ ਆ, ਕਈ ਕੁਛ ਜਿਹੜੇ ਉੱਥੇ ਐਕਸਪੈਰੀਮੈਂਟਸ ਜਿਹੜੇ ਆ ਉਹ ਨਾਲ ਦੇ ਨਾਲ ਚੱਲਦੇ ਆ। 1927 ਦੇ ਵਿੱਚ ਫਿਰ ਟੈਲੀਵਿਜ਼ਨ ਜਿਹੜੀ ਉਹਦੀ ਜਿਹੜੀ ਉਹ ਖੋਜ ਹੋਈ ਸੀਗੀ, ਕਿਉਂਕਿ ਰੇਡੀਓ ਦੇ ਵਿੱਚ ਫਿਰ ਪ੍ਰਸਾਰ ਕਰਨ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ। ਆਡੀਓ ਤਾਂ ਕੱਢ ਹੀ ਰਹੇ ਸੀਗੇ, ਕਹਿੰਦੇ ਵੀ ਹੁਣ
ਤਸਵੀਰਾਂ ਵੀ ਜਿਹੜੀਆਂ ਉਹ ਕਿੱਦਾਂ ਜਾ ਸਕਦੀਆਂ ਨੇ, ਉਹ ਜਿਹੜੀਆਂ ਚੀਜ਼ਾਂ ਉਸ ਦੇ ਵਿੱਚ ਚੱਲਦੀਆਂ ਆ। ਤੇ ਜਿਸ ਦਾ ਇਸ ਟਾਈਮ ਦੁਨੀਆ ਨੂੰ ਬੜਾ ਡਰ ਰਹਿੰਦਾ ਵੀ ਨਿਊਕਲੀਅਰ ਹਥਿਆਰਾਂ ਦੇ ਨਾਲ ਕਦੇ ਲੜਾਈ ਨਾ ਹੋ ਜੇ। ਮੈਨਹੈਟਨ ਪ੍ਰੋਜੈਕਟ ਜਿਹੜਾ ਅਮਰੀਕਾ ਦੇ ਵਿੱਚ ਹੋਇਆ ਸੀ 1942 ਦੇ ਵਿੱਚ, ਜਿਹੜੀ ਨਿਊਕਲੀਅਰ ਪਾਵਰ ਆ ਉਸ ਨੂੰ ਜਿਹੜਾ ਉਹ ਟੈਸਟ ਕੀਤਾ ਗਿਆ। ਉਸ ਦੇ ਧਮਾਕੇ ਦੇ ਉੱਤੇ ਕੰਟਰੋਲ ਨੂੰ ਕਦੋਂ ਕੀਤਾ ਜਾ ਸਕਦਾ, ਕਿੱਦਾਂ ਕੀਤਾ ਜਾ ਸਕਦਾ, ਕਿੰਨੀ ਸ਼ਮਤਾ ਦੇ ਨਾਲ ਹੋ ਸਕਦਾ ਆ, ਉਹ ਜਿਹੜੀ ਨਿਊਕਲੀਅਰ ਪਾਵਰ ਦੀ ਜਿਹੜੀ ਹੈ ਉਹ 1942 ਦੀ ਜਿਹੜੀ ਇਹ ਕਾਰਡ। ਪਰ ਬਾਅਦ ਦੇ ਵਿੱਚ ਨਿਊਕਲੀਅਰ ਪਾਵਰ ਦਾ ਲੋਕਾਂ ਨੇ ਖਮਿਆਜ਼ਾ ਵੀ ਹਾਂਜੀ ਆਪਣਾ ਤਾਂ ਚਲੋ ਇੱਥੇ ਬਚਾਅ ਆ, ਪਰ ਜਾਪਾਨ ਵਾਲਿਆਂ ਨੂੰ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਜਿਹੜਾ ਉਹਨਾਂ ਨੂੰ ਰਿਹਾ ਆ। ਤੇ ਜਿਸ ਕੰਪਿਊਟਰ ਦੇ ਹੁਣ ਆਪਾਂ ਪੂਰੀ ਤਰ੍ਹਾਂ ਆਦੀ ਆ, 1974 ਦੇ ਵਿੱਚ ਪਹਿਲੀ ਵਾਰੀ ਉਹ ਕੰਪਿਊਟਰ ਜਿਹੜਾ ਆ ਉਸ ਦਾ ਇਜਾਦ ਹੋਇਆ ਸੀ। ਤੇ ਹੁਣ ਤਾਂ ਇੱਥੋਂ ਤੱਕ ਆਪਾਂ ਪਹੁੰਚ ਚੁੱਕੇ ਆ, ਇਨਸਾਨਾਂ ਦੇ ਜੀਨਸ, ਜਾਨਵਰਾਂ ਦੇ ਜੀਨਸ, ਕਿਹੜੀ ਇਹਦੇ ਜਿਹੜੀਆਂ ਖੂਬੀਆਂ ਤੇ ਕਿਹੜੀਆਂ ਕਮੀਆਂ ਰੱਖਣੀਆਂ ਤੇ ਕਿਹੜੀਆਂ ਕੱਢਣੀਆਂ, ਕ੍ਰਿਸਪਰ ਕਰਕੇ ਜਿਹੜੀ ਟੈਕਨੋਲੋਜੀ ਆ ਉਸ ਦੇ ਨਾਲ ਜਿਹੜਾ ਆ ਇਹ 2012 ਦੇ ਵਿੱਚ ਆਪਾਂ ਇਹ ਚੀਜ਼ ਕਰਨ ਦੇ ਵਿੱਚ ਵੀ ਇੱਥੇ ਜਿਹੜੇ ਸਾਇੰਸਦਾਨ ਕਾਮਯਾਬ ਹੋ ਗਏ ਸੀਗੇ। ਤੇ ਹੁਣ ਬੰਦੇ ਦੇ ਦਿਮਾਗ ਦੇ ਨਾਲ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਉਹ ਭਾਰੂ ਹੋ ਰਹੀ ਆ। ਇਹ 2017 ਦੀ ਜਿਹੜੀ ਇਹ ਗੱਲ ਆ ਵੀ ਟੈਕਨੋਲੋਜੀ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਹੁਣ ਉਹ ਖੁਦ ਆਪਣੇ ਆਪ ਨੂੰ ਹੋਰ ਬਿਹਤਰ ਕਿੱਦਾਂ ਕਰਨੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਉਹ ਆਪਣੀਆਂ ਜਿਹੜੀਆਂ ਖੋਜਾਂ ਕਾਢਾਂ ਜਿਹੜੀ ਆ ਉਹ ਨਾਲ ਦੇ ਨਾਲ ਜਿਹੜੀ ਇਸ ਟਾਈਮ ਕਰ ਰਹੀ ਹੈਗੀ ਆ। ਜੀ ਬਿਲਕੁਲ। ਤੇ ਇੱਕ ਗੱਲ ਹੋਰ ਵੀ ਮੇਰੇ ਖਿਆਲ ਸ਼ਾਇਦ ਕਲੋਨ ਦਾ ਵੀ ਇਸ ਸੰਦਰਭ ਦੇ ਵਿੱਚ ਜ਼ਿਕਰ ਕਰ ਸਕਦੇ। ਜਿਹੜਾ ਕਲੋਨਿੰਗ ਜਾਨਵਰਾਂ ਦੀ ਤਾਂ ਜਿਹੜੀ ਉਹ ਕਰਦੇ ਆ, ਕਿਉਂਕਿ ਉਹਦੇ ਵਿੱਚ ਕੋਈ ਐਥੀਕਲ ਇਸ਼ੂ ਬਹੁਤੇ ਨਹੀਂ ਆ। ਇਨਸਾਨਾਂ ਦੀ ਕਰਨੀ ਚਾਹੀਦੀ ਆ, ਹੋਣੀ ਚਾਹੀਦੀ ਆ, ਨਹੀਂ ਹੋਣੀ ਚਾਹੀਦੀ, ਉਹਦੇ ਜਿਹੜੇ ਐਥੀਕਲ ਇਸ਼ੂ ਆ। ਈਵਨ ਕ੍ਰਿਸਪਰ ਦੇ ਵਿੱਚ ਵੀ ਜਿਹੜੇ ਆ ਉਹ ਬੜੇ ਐਥੀਕਲ ਇਸ਼ੂਜ਼ ਆ ਕਿ ਜਿਹੜਾ ਕੋਈ ਇਨਸਾਨ ਪੈਦਾ ਹੋ ਰਿਹਾ ਉਹ ਆਪਾਂ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਕਰ ਸਕਦੇ ਹਾਂ ਵੀ ਇਹਦੇ ਵਿੱਚ ਆਹ ਚੰਗਾ ਹੋਵੇ, ਇਹ ਮਾੜਾ ਹੋਵੇ। ਉਹਦੇ ਹੱਕ ਵਾਲੇ ਵੀ ਆ, ਉਹਦੇ ਅਗੇਂਸਟ ਵਾਲੇ ਵੀ ਆ, ਵੀ ਕੁਦਰਤੀ ਰਹਿਣਾ ਚਾਹੀਦਾ, ਨੈਚੁਰਲ ਸਿਲੈਕਸ਼ਨ ਜਿਹੜੀ ਚੱਲਣੀ ਚਾਹੀਦੀ ਆ। ਤੇ ਜਿਹੜੇ ਬਾਇਓਕੈਮਿਸਟ ਨੇ ਇੱਦਾਂ ਦੇ, ਉਹ ਕਹਿੰਦੇ ਆ ਵੀ ਨਹੀਂ ਜੀ, ਆਪਣੇ ਕੋਲ ਮੌਕਾ ਹੈਗਾ ਆ, ਆਪਾਂ ਮਨੁੱਖੀ ਜਿਹੜੀ ਆ ਰੇਸ ਆ ਇਸ ਨੂੰ ਹੋਰ ਬਿਹਤਰ ਬਣਾ ਸਕਦੇ ਆ। ਇਹ ਚੀਜ਼ਾਂ ਜਿਹੜੀਆਂ ਉਹ ਕਰਕੇ, ਪਰ ਇਹ ਸਮਾਂ ਦੱਸੂਗਾ ਵੀ ਕੀ ਚੀਜ਼ ਜਿਹੜੀ ਉਹ ਹੋਈ ਆ। ਸੋ ਇਹ ਦੇਖੋ ਟੈਕਨੋਲੋਜੀ ਕਿੱਥੇ ਦੀ ਕਿੱਥੇ ਤੱਕ ਜਿਹੜੀ ਆਪਣੀ ਇਸ ਟਾਈਮ ਉਹ ਪਹੁੰਚ ਚੁੱਕੀ ਆ। ਪਰ ਜ਼ਿੰਦਗੀ ਦੇ ਵਿੱਚ ਇਸ ਟਾਈਮ ਟੈਕਨੋਲੋਜੀ ਬਹੁਤ ਤਰੀਕੇ ਦੇ ਨਾਲ ਆਪਾਂ ਜਿਹੜੀ ਉਹ ਵਰਤਦੇ ਆ। ਈਵਨ ਹੁਣ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਆ, ਕੋਈ ਆਵਾਜ਼ ਸੁਣ ਰਹੇ ਨੇ, ਕੋਈ ਵੀਡੀਓ ਦੇ ਜ਼ਰੀਏ ਜੁੜੇ ਨੇ, ਇਹ ਟੈਕਨੋਲੋਜੀ ਦਾ ਸਾਨੂੰ ਬੈਨੀਫਿਟ ਆ ਵੀ ਸਾਡੀ ਜਿਹੜੀ ਰੀਚ ਆ ਉਸ ਨੂੰ ਇਹ ਵਧਾ ਦਿੰਦਾ। ਕਮਿਊਨੀਕੇਸ਼ਨ, ਤੁਹਾਨੂੰ ਖਬਰਾਂ ਦੱਸਦੇ ਆ, ਤੁਸੀਂ ਸਾਡੇ ਨਾਲ ਫੋਨ ਜ਼ਰੀਏ ਜੁੜਦੇ ਆ, ਕੋਈ WhatsApp ਤੇ ਜੁੜਦਾ ਹੈ, ਕੋਈ ਟੈਕਸਟ ਕਰਦਾ ਹੈ, ਕੋਈ ਕਿਤੇ ਕਰਦਾ ਹੈ। ਸੋ ਕਮਿਊਨੀਕੇਸ਼ਨ ਇਸ ਟਾਈਮ ਅੱਜ ਦੀ ਜ਼ਿੰਦਗੀ ਦੇ ਵਿੱਚ, ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਟੈਕਨੋਲੋਜੀ ਦਾ ਸਭ ਤੋਂ ਵੱਧ ਇਸਤੇਮਾਲ ਕਮਿਊਨੀਕੇਸ਼ਨ ਦੇ ਲਈ ਜਿਹੜਾ ਉਹ ਕੀਤਾ ਜਾਂਦਾ ਹੈ। ਮੇਰੇ ਖਿਆਲ ਦੇ ਨਾਲ ਜੇ ਆਪਾਂ ਇਹ ਦੇਖੀਏ, ਏਡੀ ਦੇ ਵਿੱਚ ਜ਼ਿਆਦਾਤਰ ਮਨੁੱਖ ਦਾ ਜਿਹੜਾ ਸਮਾਂ ਬੀਤਿਆ ਨਾ ਉਹ ਲੜਾਈਆਂ ਦੇ ਵਿੱਚ ਹੀ ਲੰਘ ਗਿਆ। ਲੜਾਈਆਂ ਬਹੁਤ ਹੋਈਆਂ ਕਿਉਂਕਿ ਜਿਵੇਂ ਮਨੁੱਖ ਇਸ ਦੇ ਵਿੱਚ ਆਉਂਦਾ ਹੈ, ਜਿਹਨੂੰ ਆਪਾਂ ਇੱਕ ਸੱਭਿਅਕ ਦੁਨੀਆ ਕਹਿ ਸਕਦੇ, ਕਬੀਲਿਆਂ ਤੋਂ ਬਾਅਦ ਜਦੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਆਉਂਦਾ, ਜਦੋਂ ਦੇਸ਼ਾਂ ਦਾ ਕਨਸੈਪਟ ਆਉਂਦਾ, ਤਾਂ ਉਸ ਤੋਂ ਬਾਅਦ ਫਿਰ ਉਹੀ ਹਮਲੇ, ਧਰਤੀਆਂ ਆਪਦੇ ਅਧੀਨ ਕਰਨੀਆਂ, ਰਾਜੇ ਆਏ। ਉਸ ਤੋਂ ਬਾਅਦ ਫਿਰ ਮਨੁੱਖ ਨੇ ਹੋਰ ਵੀ ਸਮਾਜ ਦੇ ਵਿੱਚ ਆਪਾਂ ਬੁਰਾਈਆਂ ਦੇਖੀਆਂ। ਪਰ ਕਿਉਂਕਿ ਤਕਨੀਕ ਤੇ ਆਪਾਂ ਗੱਲ ਕਰਦੇ ਹਾਂ, ਤੁਸੀਂ ਦੇਖੋ ਵੀ ਕਿੰਨੀ ਖੁਸ਼ੀ ਹੋਈ ਹੋਣੀ ਆ ਉਸ ਦਿਨ ਲੋਕਾਂ ਨੂੰ, ਜਿਸ ਦਿਨ ਲੋਕਾਂ ਨੇ ਸਮਾਜ ਦੇ ਵਿੱਚ ਜਹਾਜ਼ ਦੇਖਿਆ ਹੋਣਾ। ਉਸ ਬੰਦੇ ਨੂੰ ਕਿੰਨੀ ਖੁਸ਼ੀ ਹੋਈ ਹੈ ਨਾ ਜਿਹਦੇ ਪਹਿਲੀ ਵਾਰ ਰਿੰਗ ਸੁਣੀ ਹੋਣੀ ਹੈ ਫੋਨ ਦੀ। ਯਾਰ ਮੈਂ ਫੋਨ ਤੇ ਗੱਲ ਕਰ ਲਈ, ਦੂਜੇ ਪਾਸੇ ਆਵਾਜ਼ ਆ ਰਹੀ ਹੈ। ਸੁਣਦੇ ਤਾਂ ਇਹ ਵੀ ਆ ਬਜ਼ੁਰਗਾਂ ਤੋਂ ਵੀ ਜਦੋਂ ਟੈਲੀਵਿਜ਼ਨ ਆਇਆ ਪਿੰਡਾਂ ਦੇ ਵਿੱਚ ਨਵਾਂ 70 ਦੇ ਦਹਾਕੇ ਦੀਆਂ ਗੱਲਾਂ, ਸ਼ਾਇਦ 74 ਸੁਣੇ 10 ਕੇ ਹਟੇ ਆ। ਉਦੋਂ ਉਹਦੀ ਕਾਰਡ ਕੱਢੀ ਗਈ ਆ। ਮਤਲਬ ਤੁਸੀਂ ਇਹ ਲਾ ਲਓ ਪੰਜਾਬ ਦੇ ਪਿੰਡਾਂ ਦੇ ਵਿੱਚ 80 ਦੇ ਏੜ ਚ ਕਿਤੇ ਆ ਗਿਆ, ਸਰਦੇ ਸਹਿੰਦੇ ਘਰਾਂ ਦੇ ਵਿੱਚ। ਤਾਂ ਲੋਕ ਪਹਿਲਾਂ ਤਾਂ ਰੇਡੀਓ ਤੇ ਇਹ ਹੈਰਾਨੀ ਹੁੰਦੀ ਸੀ, ਮੈਂ ਆਪ ਸੁਣਦਾ ਰਿਹਾ ਗੱਲਾਂ ਵੀ ਇਹਦੇ ਵਿੱਚ ਆਵਾਜ਼ਾਂ ਆਉਂਦੀਆਂ, ਇਹਦੇ ਚ ਬੰਦੇ ਬੈਠੇ ਆ। ਉਸ ਕਨਸੈਪਟ ਉਹ ਮਤਲਬ ਕਨਫਿਊਜ਼ਿੰਗ ਸੀਗਾ ਲੋਕਾਂ ਨੂੰ, ਹਨਾ। ਫਿਰ ਨਵੀਂ ਚੀਜ਼ ਸੀ ਉਹ ਲੋਕ ਇਹ ਵੀ ਕਿ ਯਾਰ ਨਿੱਕੀ ਜਿਹੀ ਡਿਵਾਈਸ ਹੈ, ਕਿਵੇਂ ਮਤਲਬ ਆ ਰਹੇ ਆ। ਸਧਾਰਨ ਇਨਸਾਨ ਦੇ ਲਈ ਜਾਣਨਾ ਬਹੁਤ ਤਾਂਘ ਸੀਗੀ ਉਹਦੇ ਮਨ ਦੀ। ਏਦਾਂ ਨਾ ਕਈ ਦੀ ਜਿਹੜਾ ਇੱਕ ਫਰੇਜ਼ ਵਰਤਿਆ ਜਾਂਦਾ ਵੀ ਟੇਕ ਥਿੰਗਸ ਫॉर ਗ੍ਰਾਂਟਡ। ਆਪਾਂ ਟੈਕਨੋਲੋਜੀ ਨੂੰ ਹੁਣ ਟੇਕਨ ਫॉर ਗ੍ਰਾਂਟਡ ਆ। ਠੀਕ ਹੈ ਨਾ, ਵੀ ਆਪਾਂ ਇਹ ਸੋਚਦੇ ਵੀ ਇਹ ਤਾਂ ਹੈਗੀ ਆ, ਇਹ ਤਾਂ ਹੁਣ ਮਤਲਬ ਹੈ ਹੀ ਆ, ਵੀ ਇਹ ਤਾਂ ਹੁਣ ਸੰਦੀਵੀ ਆ, ਇਹ ਤਾਂ ਹੁਣ ਰਹਿਣੀ ਹੋਈ ਹੈ। ਇਹ ਨਹੀਂ ਪਤਾ ਵੀ ਬਹੁਤ ਰੀਸੈਂਟ ਆ।
ਹਾਂਜੀ ਬਹੁਤ ਨਵੀਂ ਜਿਹੜੀ ਇਸ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ, ਹੂੰ ਇੱਕ ਦੂਜੇ ਨੂੰ ਇਸਨੇ ਲੋਕਾਂ ਦੇ ਨਾਲ ਜੋੜਨ ਦੇ ਵਿੱਚ, ਜੀ ਉਹ ਤਾਂ ਸ਼ੁਰੂਆਤ 'ਚ ਇਹੀ ਕਹਿੰਦੇ ਸੀਗੇ ਮਦਦ ਕੀਤੀ ਆ, ਹੂੰ ਪਰ ਹੁਣ ਜਿਸ ਹਿਸਾਬ ਦੇ ਨਾਲ ਹੋ ਰਿਹਾ ਆ, ਜੀ ਉਹ ਲੋਕਾਂ ਨੂੰ ਇਸ ਟੈਕਨੋਲੋਜੀ ਦੇ ਨਾਲ ਤਾਂ ਭਾਵੇਂ ਜੋੜ ਰਹੀ ਆ, ਜੀ ਪਰ ਆਪਸ ਦੇ ਨਾਲੋਂ ਤੋੜ ਰਹੀ ਆ। ਤੋੜ ਰਹੀ ਇਹ ਇੱਕ ਜ਼ਰੂਰ ਇਸ ਦਾ ਬੈਡ ਜਿਹੜਾ ਇਫੈਕਟ ਆ। ਹੂੰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਜੀ ਕਿਸੇ ਦੇ ਨਾਲ ਰੂਬਰੂ ਹੋਣ ਦੀ ਲੋੜ ਨਹੀਂ। ਨਹੀਂ ਆ ਬਿਲਕੁਲ ਤੁਸੀਂ ਉਹਨੂੰ ਸਿੱਧਾ ਕੈਮਰੇ ਦੇ ਨਾਲ ਜਿਹੜਾ ਉਹ ਕਰ ਸਕਦੇ ਆ। ਜੀ ਕਿਸੇ ਨੂੰ ਚਿੱਠੀ ਨਹੀਂ ਲਿਖਣ ਦੀ ਲੋੜ, ਤੁਸੀਂ ਸਿੱਧੀ ਫੋਨ ਕਾਲ ਮਾਰ ਸਕਦੇ ਆ, WhatsApp ਕਾਲ ਮਾਰ ਸਕਦੇ ਆ, ਹੋਰ Video ਕੋਈ ਵੀ call। ਕਾਲ ਕਰ ਸਕਦੇ ਆ, ਜੀ ਈਮੇਲ ਲਿਖ ਸਕਦੇ ਆ, ਜੋ ਵੀ ਹੈ ਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਫਰਕ ਜਿਹੜਾ ਉਹ ਪੈ ਰਿਹਾ ਆ। ਹੂੰ ਸੋ ਸਭ ਤੋਂ ਪਹਿਲੀ ਤਾਂ ਇੱਕ ਇਹ ਆ ਵੀ ਕਮਿਊਨੀਕੇਸ਼ਨ ਦੇ ਵਿੱਚ ਆਪਾਂ ਦੇਖਦੇ ਆ ਵੀ ਸਭ ਤੋਂ ਵੱਧ ਜੀ ਵਰਤੀ ਜਿਹੜੀ ਉਹ ਜਾਂਦੀ ਆ, ਜਿਹੜੀ ਟੈਕਨੋਲੋਜੀ ਆ ਉਸ ਹਾਂਜੀ ਦੇ ਵਿੱਚ ਆ। ਫਿਰ ਐਜੂਕੇਸ਼ਨ ਆ ਜਾਂਦਾ ਹੈ ਹੂੰ ਵੀ ਟੈਕਨੋਲੋਜੀ ਨੇ ਜਿਹੜੀ Education। ਐਜੂਕੇਟ ਕੀਤਾ ਲੋਕਾਂ ਨੂੰ, ਉਸ ਦੇ ਹੂੰ ਵਿੱਚ ਜਿਹੜਾ ਉਹ ਵਧਾਇਆ ਹੈ। ਆਲਦੋ ਕਈ ਜਣੇ ਇਸ ਦਿਨ ਕਹਿਣਗੇ ਵੀ ਇਹ ਮਾਡਰਨ ਐਜੂਕੇਸ਼ਨ ਐਜੂਕੇਸ਼ਨ ਹਾਂਜੀ ਵੀ ਉਹਦੇ ਕੀ ਫਾਇਦੇ ਤੇ ਕੀ ਨੁਕਸਾਨ ਆ, ਚਲੋ ਇਹ ਵੱਖਰੇ ਟਾਈਮ ਦੇ ਲਈ ਟੌਪਿਕ ਹੋ ਸਕਦਾ ਆ। ਹੂੰ ਪਰ ਇਹ ਆ ਵੀ ਲੋਕਾਂ ਦੀ ਇਸ ਟੈਕਨੋਲੋਜੀ ਦੇ ਨਾਲ, ਜਿੱਥੇ ਕਿਤੇ ਕੋਈ ਵੀ ਜਿਹੜਾ ਉਹ ਪੜ੍ਹ ਲਿਖ ਨਹੀਂ ਸੀ ਸਕਦਾ, ਜੀ ਇਸ ਨੂੰ ਲੋਕਾਂ ਦੀ ਮੁੱਠੀ ਦੇ ਵਿੱਚ ਪਹੁੰਚ ਤੱਕ ਜਿਹੜਾ ਹੈ ਇਸ ਟੈਕਨੋਲੋਜੀ ਦੇ ਸਹਾਰੇ ਜਿਹੜਾ ਉਹ ਕਰ ਦਿੱਤਾ ਹੈ। ਦੇਖੋ ਇੱਕ ਗੱਲ ਤੁਹਾਨੂੰ ਮੰਨਣੀ ਪੈਣੀ ਹੈ ਕਿ ਤਕਨੀਕ ਨੇ ਤੁਹਾਡੀ ਜ਼ਿੰਦਗੀ ਸੁਖਾਲੀ ਕੀਤੀ ਹੈ। ਤੁਹਾਡਾ ਵਕਤ ਬਚਾਇਆ ਹੈ। ਪਹਿਲਾਂ ਮਨੁੱਖ ਸਧਾਰਨ ਤੌਰ ਤੇ ਜਦੋਂ ਯਾਤਰਾ ਕਰਦਾ ਸੀ ਤਾਂ ਉਹਨੂੰ ਮਹੀਨਿਆਂ ਬੱਧੀ ਜਾਣਾ ਪੈਂਦਾ ਸੀ, ਉਹ ਚੀਜ਼ ਹੁਣ ਮਿੰਟਾਂ 'ਚ ਆ ਗਈ ਹੈ। ਮੰਨ ਲਓ ਜੇ ਤੁਸੀਂ 160 ਮੀਲ 70 ਮੀਲ ਜਾਣਾ ਤਾਂ ਘੰਟਿਆਂ 'ਚ, ਤੇ ਜਦ ਕਿ ਜਦੋਂ ਬਿਨਾਂ ਤਕਨੀਕ ਦੇ ਬਿਨਾਂ ਸਾਧਨਾਂ ਤੇ ਦੇ ਜਾਣਾ ਤੇ ਹੋਰ ਹਿਸਾਬ ਸੀਗਾ, ਹੋਰ ਹਿਸਾਬ ਸੀ, ਪੈਦਲ ਸੀਗਾ ਤੇ ਉਹ ਜੀਆਂ ਚੁਣੌਤੀਆਂ ਸੀ, ਮਤਲਬ ਹਮਲਾ ਸੀ ਜਾਂ ਹੁਣ ਇਹ ਵੀ ਜਿਹੜਾ ਟਾਈਮ ਬਚਾਇਆ ਉਹਨਾਂ ਕਰਦੇ ਕੀ, ਉਹ ਵੱਖਰੀ ਗੱਲ, ਵੱਖਰੀ ਗੱਲ ਹਾਂ ਵੀ ਫਾਇਦਾ ਜਿਹੜਾ ਉਸਨੇ ਇਹ ਕੀਤਾ ਹੈ। ਹਾਂਜੀ ਪਰ ਦੋਸ਼ ਆਪਾਂ ਟੈਕਨੋਲੋਜੀ ਤੇ ਕਈ ਵਾਰੀ ਕੱਢ ਦਿੰਨੇ ਆ ਹਾਂਜੀ ਵੀ ਭਾਈ ਇਹ ਨੁਕਸਾਨ ਜਿਹੜਾ ਆ ਇਹ ਕਰ ਗਈ ਆ। ਹਾਂਜੀ ਮਤਲਬ ਇਹ ਆ ਵੀ ਜੇ ਤਾਂ ਇਨਸਾਨ ਬਿਜ਼ੀ ਆ ਹਾਂਜੀ ਫਿਰ ਤਾਂ ਠੀਕ ਆ, ਚੱਲੀ ਫਿਰ ਜਾਂਦਾ ਤਾਂ ਆ ਠੀਕ। ਕੰਮ ਗੁੱਡ ਆ। ਤੇ ਜਦੋਂ ਵੇਲ ਜ਼ਿਆਦਾ ਆ ਗਈ, ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਤੇ ਉਹ ਸ਼ੈਤਾਨੀ ਜਿਹੜਾ ਰੂਪ ਬੰਦਿਆਂ ਦਾ, ਮੈਨੂੰ ਲੱਗਦਾ ਇਨਸਾਨਾਂ ਦਾ ਜ਼ਿਆਦਾ ਬਾਹਰ ਆ ਗਿਆ। ਬਿਲਕੁਲ ਉਹਨੇ ਨੇ ਇਸ ਚੀਜ਼ ਨੂੰ ਥੋੜਾ ਜਿਹਾ ਆਪਦੇ ਉਹ ਜਿਹੜਾ ਸਵਾਦਾਂ ਖਾਤਰ ਨਹੀਂ ਆਪਾਂ ਕਹਿ ਲੈਂਦੇ, ਉਵੇਂ ਵਰਤਿਆ। ਹੁਣ ਤਕਨੀਕ ਤਾਂ ਦੇਖੋ ਤੁਸੀਂ ਕਿੰਨੇ ਤੁਹਾਨੂੰ ਯੂਟਿਊਬਰ ਮਿਲ ਜਾਣਗੇ, ਕਿੰਨੇ ਫੇਸਬੁੱਕ ਤੇ ਮਿਲ ਜਾਣਗੇ, ਕਿੰਨੇ ਤੁਹਾਨੂੰ ਕੰਟੈਂਟ ਕ੍ਰੀਏਟਰ ਮਿਲ ਜਾਣਗੇ। ਲੈ ਤਾਂ ਉਹ ਲਾਹਾ ਰਹੇ ਨੇ ਇਸ ਚੀਜ਼ ਦਾ, ਪਰ ਜਿਹੜੇ ਵਕਤ ਜਾਇਆ ਕਰ ਰਹੇ ਨੇ ਸਾਡੇ ਵਰਗੇ ਜਾਂ ਹੋਰ, ਉਹ ਵਕਤ ਗਵਾ ਰਹੇ ਨੇ। ਮਤਲਬ ਤਕਨੀਕ ਨੇ ਤਾਂ, ਤਕਨੀਕ ਤਾਂ ਇੱਕ ਉਹ ਸੇਮ ਚੀਜ਼ ਆ, ਪਰ ਉਹਨੂੰ ਵਰਤ ਕਿਵੇਂ ਰਿਹਾ ਕੋਈ, ਉਹਨੂੰ ਰੂਪ ਕਿਹੜਾ ਜਾਂ ਉਹਨੂੰ ਕਿਹੜੀ ਫਾਰਮ ਦੇ ਵਿੱਚ ਵਰਤ ਰਿਹਾ, ਇਹ ਚੀਜ਼ਾਂ ਤੇ ਉਹਦੇ ਸਿੱਟੇ ਡਿਪੈਂਡਡ ਆ ਉਹਦੇ ਤੇ। ਜੀ ਬਿਲਕੁਲ, ਗੱਲਬਾਤ ਨੂੰ ਜਾਰੀ ਰੱਖਾਂਗੇ। ਤੁਸੀਂ ਵੀ ਸਰੋਤੇ ਦੱਸੋ ਵੀ ਟੈਕਨੋਲੋਜੀ ਨੇ ਤੁਹਾਨੂੰ ਕੀ ਲੱਗਦਾ ਵੀ ਕੰਮ ਸੌਖਿਆ ਕੀਤਾ, ਔਖਿਆ ਕੀਤਾ, ਕੀ ਇਹਦੇ ਫਾਇਦੇ, ਕੀ ਇਹਦੇ ਨੁਕਸਾਨ ਤੁਹਾਨੂੰ ਲੱਗਦੇ ਨੇ, ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਓ। ਸਰੋਤੇ ਕਾਲ ਕਰ ਸਕਦੇ ਹੋ 408 272 5200 408272 5200। ਮਿਲਦੇ ਆਪਾਂ ਇੱਕ ਬ੍ਰੇਕ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤਕਨੀਕ ਦੇ ਬਾਰੇ। ਤਕਨੀਕ ਨੇ ਕਿਵੇਂ ਮਨੁੱਖ ਨੂੰ ਹੁਣ ਤੱਕ ਇੱਥੋਂ ਤੱਕ ਦਾ ਸਫ਼ਰ ਮਨੁੱਖ ਨੇ ਕਿਵੇਂ ਤੈਅ ਕੀਤਾ, ਕੀ ਇਹਦੇ ਲਾਭ ਨੇ, ਕੀ ਹਾਨੀਆਂ ਨੇ। ਤਕਨੀਕ ਨੇ ਕੀ ਤੁਸੀਂ ਕੀ ਮੰਨਦੇ ਹੋ ਕਿ ਤੁਹਾਡੀ ਜ਼ਿੰਦਗੀ ਤਕਨੀਕ ਨੇ ਸੁਖਾਲੀ ਕੀਤੀ ਹੈ ਜਾਂ ਤੁਸੀਂ ਤਕਨੀਕ ਨੇ ਔਖੇ ਕਰ ਦਿੱਤੇ ਆ? ਗੱਲਬਾਤ ਕਰੋ, ਫੋਨ ਕਾਲ ਕਰ ਸਕਦੇ ਹੋ 408-272-5200 ਤੇ ਨਾਲ ਜੁੜਦੇ ਆ ਰਾਜਕਰਨਵੀਰ ਸਿੰਘ ਜੀ ਨੂੰ। ਇੱਕ ਵਾਰ ਮੁੜ ਤੋਂ ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਜੀ ਰਾਜਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਜੀ ਆਇਆਂ ਨੂੰ। ਤੇ ਬਿਲਕੁਲ ਟੈਕਨੀਕ ਦਾ ਸਹਾਰਾ ਲਓ ਜੀ ਤੇ ਕਾਲ ਕਰੋ ਤੇ ਟੈਕਨੋਲੋਜੀ ਦਾ ਜਿਹੜੀ ਵਰਤੋਂ ਉਹਦੇ ਨਾਲ ਸੌਖੇ ਜਿਹੜੇ ਤੁਸੀਂ ਕਰ ਸਕਦੇ ਆ। ਹਾਂਜੀ, ਗੱਲਬਾਤ ਆਪਾਂ ਕਰ ਰਹੇ ਸੀਗੇ ਵੀ ਕਿੱਦਾਂ ਜ਼ਿੰਦਗੀ ਦੇ ਵਿੱਚ ਟੈਕਨੋਲੋਜੀ ਜਿਹੜੀ ਆ ਉਹ ਹੁਣ ਜੁੜ ਚੁੱਕੀ ਆ। ਉਹ ਅਧੂਰੀ ਹੈ ਜ਼ਿੰਦਗੀ। ਹਾਂ, ਉਸ ਤੋਂ ਬਗੈਰ ਜਿਹੜਾ ਹੁਣ ਚੱਲਦਾ ਨਹੀਂ। ਹੁਣ ਹੈਲਥ ਨੂੰ ਜਿਹੜਾ ਉਹ ਲੈ ਕੇ ਦੇਖੀਏ, ਹਾਂਜੀ, ਟੈਕਨੋਲੋਜੀ ਨੇ ਇਸ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਜਿਹੜਾ ਉਹ ਕੀਤਾ। ਹਾਂਜੀ, ਕਿੱਥੇ ਜਿਹੜੇ ਲੋਕ ਇੱਕ ਆਮ ਬਿਮਾਰੀ ਦੇ ਕਰਕੇ ਜਿਹੜੇ ਉਹ ਦਮ ਤੋੜ ਜਾਂਦੇ ਸੀਗੇ, ਟੈਕਨੋਲੋਜੀ ਹੈਲਥ ਦੇ ਵਿੱਚ ਡਾਕਟਰਸ ਨੂੰ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਸਨੇ ਕਾਫੀ ਅੱਗੇ ਤੱਕ ਲੈ ਕੇ ਗਏ। ਹਾਂਜੀ, ਕਈ ਵਾਰੀ ਆਪਾਂ ਦੇਖਦੇ ਹਾਂ ਵੀ ਮਰਨੋਂ ਵੀ ਜਿਹੜੇ ਲੋਕਾਂ ਨੂੰ ਬਚਾਇਆ ਜਾਂਦਾ ਆ। ਰੋਜ਼ਾਨਾ ਕਈ ਜਿਹੜੀਆਂ ਆ ਇੱਦਾਂ ਜਾਨਾਂ ਆ ਉਹ ਬਚਾਈਆਂ ਜਾਂਦੀਆਂ ਆ। ਜਿਹੜੀ ਇਸ ਦੇ ਵਿੱਚ ਹੁਣ ਜਿਹੜੀ ਨਵੀਆਂ ਖੋਜਾਂ ਤੇ ਨਵਾਂ ਜਿਹੜੀ ਟੈਕਨੋਲੋਜੀ ਇਸ ਦੇ ਵਿੱਚ ਐਡ ਹੁੰਦੀ ਜਾਂਦੀ ਆ, ਉਹ ਲੋਕਾਂ ਦਾ ਜੀਵਨ ਕਾਲ ਉਸ ਨੂੰ ਹੋਰ ਲੰਬਿਆਂ ਜਿਹੜਾ ਉਹ ਕਰਦੀ ਜਾ ਰਹੀ ਹੈ। ਕਈ ਕਹਿੰਦੇ ਵੀ ਚੰਗਾ ਹੈ, ਕਈ ਕਹਿੰਦੇ ਮਾੜਾ ਆ, ਤੇ ਪਰ ਇੰਪਰੂਵ ਵੀ ਕਈਆਂ ਨੂੰ ਕਰਦੀਆਂ। ਕਈਆਂ ਨੂੰ ਜਿਹੜੀਆਂ ਕੁਝ ਬਿਮਾਰੀਆਂ, ਕੋਈ ਹੋਰ ਤਕਲੀਫਾਂ ਆ, ਉਹ ਹੈਲਥ ਦੇ ਵਿੱਚ ਜਿਹੜੀ ਟੈਕਨੋਲੋਜੀ ਦਾ ਫੈਲਾਅ ਹੋਇਆ ਆ, ਵਾਧਾ ਹੋਇਆ ਆ, ਉਹਦੇ ਨਾਲ ਸੌਖਾ ਕਰਦਾ। ਹੁਣ ਜਿਨ੍ਹਾਂ ਦੇ ਗੋਡੇ ਗਾਡੇ ਦੁਖਦੇ ਆ ਉਹ ਬਦਲਾ ਲੈਂਦੇ ਆ, ਥੋੜੇ ਸੌਖੇ ਹੋ ਜਾਂਦੇ ਆ, ਹਨਾ। ਕੋਈ ਕਿਸੇ ਦਾ ਕੋਈ ਆਪਰੇਸ਼ਨ ਕਰ ਲਿਆ ਜਾਂਦਾ ਆ, ਉਹ ਕਰਕੇ ਜਿਹੜਾ ਹੁੰਦਾ ਆ ਐਨਸਥੀਸੀਆ ਆ। ਹੁਣ ਤੁਸੀਂ ਦੇਖੋ ਵੀ ਪਹਿਲੇ ਜ਼ਮਾਨਿਆਂ 'ਚ ਜਦੋਂ ਜਿਹੜੇ ਚਾਹੇ ਵੈਦ ਕਹਿ ਲਓ, ਹਕੀਮ ਕਹਿ ਲਓ, ਡਾਕਟਰ ਕਹਿ ਲਓ, ਕੋਈ ਪਾੜ ਪਾਉਣਾ ਸੀ, ਕੁਛ ਕਰਨਾ ਸੀ, ਸਰੀਰ ਨੂੰ ਉੱਥੋਂ ਕਿੱਦਾਂ ਨਮ ਕਰਨਾ ਸੀ, ਉਹ ਪਤਾ ਨਹੀਂ ਸੀਗਾ। ਉਦੋਂ ਐਨਸਥੀਸੀਆ ਆਇਆ। ਹੁਣ ਕਿੰਨੀ ਵੱਡੀ ਇੱਕ ਖੋਜ ਉਹਦੇ ਵਿੱਚ ਟੈਕਨੋਲੋਜੀ ਦਾ ਵਾਧਾ ਹੋਇਆ ਸੀਗਾ ਵੀ ਬੰਦੇ ਨੂੰ ਤੁਸੀਂ ਬੇਹੋਸ਼ ਕਰਕੇ ਜਾਂ ਉਸ ਥਾਂ ਨੂੰ ਬੇਹੋਸ਼ ਕਰਕੇ ਤੁਸੀਂ ਕੱਟ ਲਾ ਕੇ ਬੰਦੇ ਦਾ ਇਲਾਜ ਜਿਹੜਾ ਉਹ ਆਪਾਂ ਕਰ ਸਕਦੇ ਸੀਗੇ। ਇਹ ਨਾ ਕੁਝ ਚੀਜ਼ਾਂ ਤੁਹਾਡੇ ਨਾਲ ਜਦੋਂ ਵਾਪਰਦੀਆਂ ਤੁਸੀਂ ਉਹਨਾਂ ਦੇ ਬਾਰੇ ਸੋਚਦੇ ਆ। ਜੀ ਮੇਰੇ ਨਾਲ ਵੀ ਇਹ ਚੀਜ਼ ਹੋਇਆ। ਇੱਕ ਵਾਰੀ ਸੱਟ ਲੱਗ ਗਈ ਤੇ ਉਹ ਟਾਂਕੇ ਲੱਗੇ ਤਾਂ ਉਹ ਡਾਕਟਰ ਨੇ ਸੁੰਨ ਕਰ ਲਿਆ ਤੇ ਨਹੀਂ ਬਰਦਾਸ਼ਤ ਹੋਣਾ, ਕਿਉਂਕਿ ਚਲੋ ਜਿਹੜੀ ਜ਼ਖਮ ਦੀ ਪੀੜ ਉਹ ਤਾਂ ਪਹਿਲਾਂ ਹੋ ਹੀ ਰਹੀ ਹੁੰਦੀ ਹੈ ਬੰਦੇ ਦੇ। ਤੇ ਮੈਂ ਸੋਚਿਆ, ਮੈਂ ਕਿਹਾ ਘਰੇ ਚਲੋ ਬੰਦਾ ਜਦੋਂ ਲੇਟਿਆ ਹੁੰਦਾ ਨਾ, ਕਹਿੰਦੇ ਜਿਹੜੀ ਵੇਲ ਆ ਨਾ ਇਹ ਵੀ ਦੈਵੀ ਹੈ। ਕਿਸੇ ਰਾਈਟਰ ਨੇ ਕਿਹਾ ਸੀ, ਉਹ ਕਹਿੰਦੇ ਜਿਹੜੀ ਵੇਲ ਹੈ ਇਹ ਵੀ ਦੈਵੀ ਹੈ, ਇਹ ਵੀ ਤੁਹਾਨੂੰ ਕੋਈ ਹੋਰ ਚੀਜ਼ਾਂ ਸੋਚਣ ਤੇ ਮਜਬੂਰ ਕਰਦੀ ਹੈ। ਜੀ। ਤੇ ਉਹ ਕੀ ਹੋਇਆ, ਮੈਂ ਪਏ ਨੇ ਸੋਚਿਆ, ਮੈਂ ਮਤਲਬ ਮਨ ਦੇ ਵਿੱਚ ਖਿਆਲ ਹੈ ਵੀ ਜਿਸ ਟਾਈਮ ਇਹ ਖੋਜ ਨਹੀਂ ਸੀ ਹੋਈ ਵੀ ਟਾਂਕਾ ਲਾ ਕੇ ਸੁੰਨ ਕਰਕੇ ਤੇ ਫੇਰ ਮਤਲਬ ਟੀਕਾ ਲਾ ਕੇ ਸੁੰਨ ਕਰਕੇ ਫੇਰ ਟਾਂਕਾ ਲਾਉਣਾ, ਸਟਿਚ ਲਾਉਣਾ, ਉਹਨਾਂ ਟਾਈਮਾਂ 'ਚ ਕੀ ਹੋਊ? ਸਰਜਰੀ ਦਾ ਕੀ ਮਤਲਬ, ਕਿਵੇਂ ਲੋਕ ਬਰਦਾਸ਼ਤ ਕਰਦੇ ਸੀ? ਇੱਕ ਤਾਂ ਸੱਟ, ਉੱਪਰੋਂ ਇਸ ਤਰ੍ਹਾਂ ਦੀ ਮਤਲਬ ਸਰਜਰੀ। ਫਿਰ ਕਿਸੇ ਡਾਕਟਰ ਨੇ ਦੱਸਿਆ ਸ਼ਾਇਦ ਪੈਨਸਲੀਨ ਟਾਈਪ ਕੁਛ ਚੀਜ਼ ਆਈ ਸੀ ਪਹਿਲੋਂ ਪਹਿਲ, ਤੇ ਪਰ ਉਹ ਕਿਉਂਕਿ ਜਿਹੜੇ ਅਜੇ ਤੱਕ ਚੱਲਦੀ ਹੈ ਪੈਨਸਲੀਨ ਜਿਹੜੀ। ਹਾਂਜੀ, ਜਿਹੜੇ ਪਛੜੇ ਮੁਲਕ ਉਹਨਾਂ 'ਚ ਤਾਂ ਉਹਨਾਂ ਦੇ ਵਸਿੰਦਿਆਂ ਨੂੰ ਤਾਂ ਉਹ ਵੀ ਚੀਜ਼ਾਂ ਬਹੁਤ ਲੇਟ ਮਿਲੀਆਂ। ਐਡਵਾਂਸ ਮੁਲਕਾਂ ਨੂੰ ਉਹ ਚੀਜ਼ਾਂ ਛੇਤੀ ਮਿਲ ਗਈਆਂ ਜਿਨ੍ਹਾਂ ਨੇ। ਤੁਸੀਂ ਦੇਖੋ ਇਹ ਮੈਡੀਕਲ ਦੇ ਵਿੱਚ ਇੱਕ ਹੋਰ ਤੁਹਾਨੂੰ ਟੈਕਨੋਲੋਜੀ ਦੀ ਆਪਾਂ ਛੋਟੀ ਜਿਹੀ ਗੱਲ ਕਰ ਲੈਂਦੇ ਹਾਂ। ਟੈਕਨੋਲੋਜੀ ਮੈਡੀਕਲ ਸਾਇੰਸ ਨੇ ਤਰੱਕੀ ਬਹੁਤ ਕੀਤੀ ਹੈ। ਜਦੋਂ ਬੱਚਾ ਆਪਣੇ ਮਾਂ ਦੇ ਪੇਟ ਦੇ ਵਿੱਚ ਆ, ਉਹਦੀ ਪੋਜੀਸ਼ਨ ਕੀ ਹੈ, ਉਹਦੀ ਹੈਲਥ ਕਿਵੇਂ ਆ, ਪਤਾ ਲੱਗਦਾ ਰਹਿੰਦਾ। ਪਰ ਇਨਸਾਨ ਦਾ ਦਿਮਾਗ ਐਡਾ ਕਿ ਤੇਜ਼ ਆ ਕਿ ਉਹਨੇ ਉਸ ਚੀਜ਼ ਦੇ ਵਿੱਚੋਂ ਲਾਭ ਕੱਢਣ ਦੀ ਬਜਾਏ ਜਾਂ ਉਸ ਚੀਜ਼ ਦਾ ਲਾਹਾ ਲੈਣ ਦੀ ਬਜਾਏ ਇਹ ਜੈਂਡਰ ਐਗਜ਼ਾਮੀਨੇਸ਼ਨ ਵੱਲ ਆ ਗਈ ਵੀ ਇਹ ਬੰਦਾ ਕਿ ਮੁੰਡਾ ਹੈ ਕਿ ਕੁੜੀ ਹੈ, ਕਾਕਾ ਕਿ ਗੁੱਡੀ ਹੈ। ਤੇ ਉਸ ਚੀਜ਼ ਨੇ ਕਿੰਨਾ ਤਹਿਸ ਨਹਿਸ ਕੀਤਾ ਸਾਡੇ ਸਮਾਜ। ਭਰੂਣ ਹੱਤਿਆ ਕਿੰਨੀ ਵਧੀਆ, ਹਾਂਜੀ, ਕਿੰਨੀ ਮਾੜੀ ਗੱਲ ਆ। ਆਲਦੋ ਟੈਕਨੋਲੋਜੀ ਫਾਇਦਾ ਹੋਰ ਲੈਣਾ ਸੀਗਾ, ਪਰ ਚੱਕ ਉਹਦੇ ਵਿੱਚ ਤੇ ਕਿਸੇ ਥਾਂ ਦੇ ਜਿਹੜੇ ਆ ਉੱਥੋਂ ਦੀਆਂ ਰਵਾਇਤਾਂ ਨੇ ਵੀ ਆਹ ਹੋਣਾ ਚਾਹੀਦਾ ਕਿ ਉਹ ਹੋਣਾ ਚਾਹੀਦਾ, ਉਹ ਭਾਰੂ ਪੈ ਗਈਆਂ। ਫਿਰ ਕਾਨੂੰਨ ਆਏ, ਫਿਰ ਕਈ ਕੁਛ ਜਿਹੜਾ ਇਸ ਦੇ ਵਿੱਚ ਵਾਪਰਿਆ। ਬਿਲਕੁਲ ਸਹੀ ਗੱਲ। ਹਾਂਜੀ। ਸੋ ਓਦਾਂ ਜੇ ਆਪਾਂ ਦੇਖੀਏ ਨਾ, ਟੈਕਨੋਲੋਜੀ ਨੇ ਪ੍ਰੋਡਕਟੀਵਿਟੀ ਦੇ ਵਿੱਚ ਵੀ ਵਾਧਾ ਕੀਤਾ ਜੀ। ਜਿੱਥੇ ਇੱਕ ਇਨਸਾਨ ਨੇ ਕੰਮ ਕਰਨਾ ਅਸੈਂਬਲੀ ਲਾਈਨ ਤੇ ਕਰਨਾ ਹੁੰਦਾ, ਜੇ ਆਪਾਂ ਉਸ ਸੰਦਰਭ ਤੋਂ ਜਿਹੜਾ ਉਹ ਦੇਖੀਏ, ਉੱਥੇ ਟੈਕਨੋਲੋਜੀ ਦੇ ਵਾਧੇ ਦੇ ਨਾਲ ਰੋਬੋਟਸ ਆਏ ਤੇ ਉਹਦੇ ਨਾਲ ਉੱਥੇ ਕੰਮ ਕਰਨ ਦੀ ਜਿਹੜੀ ਰਫਤਾਰ ਆ ਉਹ ਵੱਧ ਗਈ। ਬਿਲਕੁਲ।
ਆਲਦੋ ਟੈਕਨੋਲੋਜੀ ਜ਼ਿੰਦਗੀ ਦੇ ਸੁਖਾਲੇ ਦੇ ਲਈ ਸੀਗੀ, ਪਰ ਕਈਆਂ ਦੇ ਲਈ ਇਹ ਢਿੱਡ ਦੀ ਰੋਟੀ ਖੋਹਣ ਦਾ ਕੰਮ ਵੀ ਇਹਨੇ ਕੀਤਾ। ਇਹ ਜਿਹੜੀ ਇਸ ਦੇ ਵਿੱਚ ਇਹਦੇ ਨੈਗੇਟਿਵ ਪੁਆਇੰਟਸ ਵੀ ਹੁੰਦੇ ਕਿਸੇ ਵੀ ਚੀਜ਼ ਦੇ, ਜਿਹੜੇ ਕੁਝ ਜੇ ਚੰਗੀਆਂ ਚੀਜ਼ਾਂ ਤੇ ਉਹਦੀਆਂ ਕੁਝ ਮਾੜੀਆਂ ਚੀਜ਼ਾਂ ਵੀ ਜਿਹੜੀਆਂ ਉਹ ਹੁੰਦੀਆਂ ਆ। ਅੱਜ ਦੇ ਜਿਹੜੇ ਆ ਉਹ ਜ਼ਮਾਨੇ ਦੇ ਵਿੱਚ ਜੇ ਕੁਝ ਆਪਾਂ ਇਹਦੀਆਂ ਚੰਗੀਆਂ ਚੀਜ਼ਾਂ ਦੇਖਦੇ ਆ ਤਾਂ ਇਹ ਆ ਵੀ ਆਪਣੀ ਜਿਹੜੀ ਹੈ ਕੋਈ ਕਮਿਊਨੀਕੇਸ਼ਨ ਸੌਖੀ ਹੋ ਗਈ, ਬਹੁਤ ਜ਼ਿਆਦਾ ਸੁਖਾਲੀ ਜਿਹੜੀ ਉਹ ਹੋ ਗਈ। ਹੁਣ ਤਾਂ ਇਹ ਆ ਵੀ ਕਾਲ ਤਾਂ ਤੁਹਾਨੂੰ ਆ ਜਾਂਦੀ ਹੈ, ਤੁਹਾਡੀ ਮਰਜ਼ੀ ਹੈ ਤੁਸੀਂ ਚੱਕਣੀ ਕਿ ਨਹੀਂ ਚੱਕਣੀ, ਟੈਕਸਟ ਦਾ ਰਿਪਲਾਈ ਕਰਨਾ ਜਾਂ ਨਹੀਂ ਕਰਨਾ ਉਹ ਤੁਹਾਡੀ ਮਰਜ਼ੀ ਆ। ਪਰ ਕਮਿਊਨੀਕੇਸ਼ਨ ਦਾ ਇਹ ਨਹੀਂ ਆ ਵੀ ਕਿੱਦਾਂ ਇੱਥੋਂ ਤੱਕ ਕਿ ਜਿਹੜੇ ਇੱਥੇ ਲੋਕ ਵੀ ਰਹਿੰਦੇ ਆ ਚਿਰ ਤੋਂ ਜਿਹੜੇ ਰਹਿ ਰਹੇ ਆ, ਜਿਹੜੇ ਜਿਹੜਾ ਕਹਿ ਲਓ ਵੀ ਆਪਣਾ ਮੁਲਕ ਛੱਡ ਕੇ ਪੰਜਾਬ ਛੱਡ ਕੇ ਇੱਥੇ ਆਏ ਆ, ਜਦੋਂ ਉੱਥੇ ਕਾਲ ਵੀ ਕਰਨੀ ਹੁੰਦੀ ਸੀ ਫਿਰ ਕਦੀ ਕਰਦੇ ਸੀ, ਕੋਈ ਕਾਰਡਾਂ ਦੇ ਸਹਾਰੇ, ਕੋਈ ਕਿਤੋਂ ਵੀ ਉਹ ਸੋਚਦਾ ਸੀਗਾ ਵੀ ਕਿੱਦਾਂ ਆ। ਪਰ ਹੁਣ ਦੇਖੋ ਟੈਕਨੋਲੋਜੀ ਨੇ ਕਿੰਨਾ ਸੁਖਾਲਾ ਜਿਹੜਾ ਆ ਉਹ ਕਰ ਦਿੱਤਾ। ਇਹਦਾ ਨੈਗੇਟਿਵ ਇੰਪੈਕਟ ਕੀ ਹੋਇਆ, ਅੱਗੇ ਜਦੋਂ ਕਿਤੇ ਅਮਰੀਕਾ ਤੋਂ ਕਾਲ ਜਾਂਦੀ ਸੀ ਪੂਰਾ ਟੱਬਰ ਇਕੱਠਾ ਹੋ ਜਾਂਦਾ ਸੀਗਾ, ਹੁਣ ਉਹ ਅਗਲੇ ਵੀ ਕਹਿੰਦੇ ਮਰਜ਼ੀ ਆ, ਹੁਣ ਰਾਤ ਹੋਈ ਅਸੀਂ ਕੋ ਚੱਕੀਏ ਵੇਖਾਂਗੇ। ਅਮਰੀਕਾ ਦੀ ਜਾਂ ਮੁਲਕਾਂ ਦੀ ਕਦਰ ਵੀ ਇਹਦੇ ਜਿਹੜੀ ਇਸ ਹਿਸਾਬ ਦੇ ਨਾਲ ਘਟਾ ਦਿੱਤੀ ਗੱਲ। WhatsApp ਨੇ ਜਿਹੜੀ ਇਹਦਾ ਕਦਰ ਵਾਵਾ ਹੀ ਘਟਾਤੀ ਹੈ ਸਾਰੀਆਂ ਜਿਹੜੀਆਂ ਉਹਨਾਂ ਚੀਜ਼ਾਂ ਦੀ। ਤੇ ਮਾੜੇ ਨੁਕਸਾਨ ਦੇ ਵਿੱਚ ਇਹ ਆ ਵੀ ਜਿੱਥੇ ਕਮਿਊਨੀਕੇਸ਼ਨ ਦੇ ਸਾਧਨ ਚੀਜ਼ਾਂ ਦਾ ਜਿਹੜਾ ਉਹ ਫੈਲਾਅ ਹੋਇਆ, ਤੁਹਾਡੀ ਪ੍ਰਾਈਵੇਸੀ ਬਹੁਤ ਘੱਟ ਗਈ। ਇਹ ਜਿਹੜੀ ਟੈਕਨੋਲੋਜੀ ਦੇ ਲਾਲਚ ਸਾਨੂੰ ਦੇ ਕੇ ਚੀਜ਼ਾਂ ਜਿਹੜੀਆਂ ਲਿਆਂਦੀਆਂ ਗਈਆਂ ਵੀ ਤੁਹਾਨੂੰ ਕੁਛ ਟਾਈਪ ਨਾ ਕਰਨਾ ਪਵੇ, ਤੁਸੀਂ ਘਰ 'ਚ ਅਲੈਕਸਾ ਰੱਖੀ ਆ ਕਿ ਗੂਗਲ ਰੱਖਿਆ ਆ, ਉਹਨੂੰ ਬੋਲ ਕੇ ਪੁੱਛੋ ਹਾਂ ਵੀ ਅੱਜ ਵੈਦਰ ਕੀ ਆ, ਉਹ ਕੀ ਆ। ਫਿਰ ਉਹਦੇ ਬਾਅਦ 'ਚ ਪ੍ਰਾਈਵੇਸੀ ਦੀਆਂ ਖਬਰਾਂ ਇਸ ਲਈ ਮੈਂ ਕਹਿੰਦਾ ਆ ਕਿਉਂਕਿ ਉਹਨਾਂ ਦੇ ਬਾਬਤ ਰਿਪੋਰਟਾਂ ਖਬਰਾਂ ਆਉਂਦੀਆਂ ਰਹੀਆਂ, ਇਹ ਤੁਹਾਨੂੰ ਸੁਣਦੇ ਰਹਿੰਦੇ ਆਲ ਦਾ ਟਾਈਮ। ਫਿਰ ਤੁਹਾਨੂੰ ਟਾਰਗੇਟ ਕਰਦੇ, ਟੈਕਨੋਲੋਜੀ ਜਿਹੜਾ ਤੁਹਾਡਾ ਕੰਮ ਸੌਖਾ ਕਰਨ ਲਈ ਆ, ਉਹ ਸਪਾਈਇੰਗ ਦੇ ਨਾਲ ਚਲੋ ਇਹ ਨਹੀਂ ਪਤਾ ਵੀ ਕੌਣ ਸੁਣਦਾ ਹੈ ਕਿੱਦਾਂ ਆ, ਪਰ ਇਹ ਐਡਵਰਟਾਈਜ਼ਰ ਦੇ ਲਈ ਇਹ ਆ ਵੀ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਹੈ ਵੀ ਤੁਸੀਂ ਆਹ ਚੀਜ਼ ਖਰੀਦਣੀ ਹੈ। 2-4 ਟਾਇਰਾਂ ਦਾ ਨਾਂ ਲਿਆ, ਤੁਹਾਨੂੰ ਟਾਇਰ ਦੀਆਂ ਐਡਾਂ ਦਿਖਣ ਆ ਜਾਂਦੀਆਂ, ਜਾਂ ਤੁਹਾਡੇ ਘਰੇ ਫਲਾਇਰ ਆਉਣੇ ਸ਼ੁਰੂ ਹੋ ਜਾਂਦੇ ਆ। ਤੁਸੀਂ ਕੁਝ ਹੋਰ ਗੱਲ ਕੀਤੀ ਆ, ਕੁਝ ਹੋਰ ਬਾਏ ਕਰਨ ਬਾਰੇ ਸੋਚ ਰਹੇ ਆ ਜਾਂ ਕਿਤੇ ਸਰਚ ਕੀਤਾ ਤੇ ਉਹ ਤੁਹਾਨੂੰ ਉਸ ਦੇ ਨਾਲ ਜਿਹੜਾ ਆ ਉਹ ਹੋ ਗਿਆ। ਸੋ ਪ੍ਰਾਈਵੇਸੀ ਤੁਹਾਡੀ ਜਿਹੜੀ ਇੱਕ ਕਾਫੀ ਜ਼ਿਆਦਾ ਟੈਕਨੋਲੋਜੀ ਨੇ ਤੁਹਾਡੇ ਕੋਲੋਂ ਜਿਹੜੀ ਉਹ ਖੋਹ ਲਈ, ਇੱਥੋਂ ਤੱਕ ਕਿ ਤੁਸੀਂ ਸਕੈਮਰਸ ਤੇ ਹੈਕਰਸ ਦੇ ਨਿਸ਼ਾਨੇ ਦੇ ਉੱਤੇ ਆ ਗਏ। ਤੇ ਆਪਾਂ ਹੁਣ ਸਕੈਮਰ ਦੇਖਦੇ ਆ ਕਿੰਨੇ ਲੋਕਾਂ ਨੂੰ ਇਸੇ ਟੈਕਨੋਲੋਜੀ ਦੇ ਸਹਾਰੇ ਦੇ ਨਾਲ, ਇਸੇ ਦੇ ਝਾਂਸੇ ਦੇ ਵਿੱਚ ਪਾ ਕੇ ਉਹਨਾਂ ਦੀ ਜਿਹੜੀ ਆ ਹੱਡ ਤੋੜਵੀਂ ਮਿਹਨਤ ਦੀ ਕਮਾਈ ਆ ਉਹ ਉਹਨਾਂ ਤੋਂ ਲੁੱਟ ਲੈਂਦੇ ਆ। ਤੰਗ ਪਰੇਸ਼ਾਨ ਜਿਹੜਾ ਆ ਉਹ ਉਹਨਾਂ ਨੂੰ ਹੋਣਾ ਪੈਂਦਾ ਆ। ਤੁਹਾਡੇ ਡਾਟਾ ਆ ਜਿਹੜਾ ਉਸ ਨੂੰ ਇਨਕ੍ਰਿਪਟ ਕਰ ਦਿੱਤਾ ਜਾਂਦਾ ਆ। ਹੈਕਰਸ ਤੁਹਾਡਾ ਜਿਹੜਾ ਸਮਾਨ ਆ ਵਿੱਚੋਂ ਚੋਰੀ ਕਰਕੇ ਜਿਹੜਾ ਉਹ ਲੈ ਜਾਂਦੇ ਆ, ਤੇ ਫਿਰ ਇਵੈਂਚੁਅਲੀ ਆਰਥਿਕ ਮਨੋਰਥ ਹੀ ਹੁੰਦਾ ਹੈ ਉਹਨਾਂ ਦਾ ਵੀ ਅਸੀਂ ਇਹਦੇ ਵਿੱਚ ਇਹ ਫਾਇਦਾ ਜਿਹੜਾ ਉਹ ਲੈਣਾ ਹੈ। ਸੋ ਟੈਕਨੋਲੋਜੀ ਨੇ ਜਿੱਥੇ ਆਪਾਂ ਨੂੰ ਕੁਝ ਟੂਲਸ ਦਿੱਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਦੇ ਲਈ, ਪਰ ਉੱਥੇ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਇਹ ਵੀ ਮੌਕਾ ਮਿਲਿਆ ਟੈਕਨੋਲੋਜੀ ਦੇ ਸਾਰੇ ਵੀ ਲੋਕਾਂ ਨੂੰ ਕਿੱਦਾਂ ਜਿਹੜਾ ਤੰਗ ਪਰੇਸ਼ਾਨ ਵੀ ਕਰਨਾ। ਅੱਜ ਜਿਹੜੀ ਆਪਣੀ ਆਵਾਜ਼ ਸੁਣੀ ਜਾ ਰਹੀ ਹੈ ਟੈਕਨੋਲੋਜੀ ਦੇ ਸਹਾਰੇ, ਇਹ ਹੁਣ ਤਾਂ ਬਹੁਤ ਸਰਲ ਹੋ ਗਿਆ ਇੰਟਰਨੈਟ ਕਰਕੇ। ਪਰ ਨਹੀਂ, ਟੀਵੀ ਇੰਡਸਟਰੀ, ਰੇਡੀਓ ਇੰਡਸਟਰੀ ਦੇ ਵਿੱਚ ਕੰਮ ਕਰਨਾ ਵੀ, ਜਿਹੜੀਆਂ ਤੁਸੀਂ 7 ਵਜੇ ਵਾਲੀਆਂ ਖਬਰਾਂ ਸੁਣਦੇ ਸੀ, ਉਹ ਖਬਰਾਂ ਨੂੰ ਕਿਸੇ ਟਾਈਮ 15 ਮਿੰਟਾਂ ਦੀਆਂ ਖਬਰਾਂ ਨੂੰ 10 ਬੰਦੇ ਲੱਗ ਜਾਂਦੇ ਸੀ। ਤੇ 15 ਮਿੰਟਾਂ ਦੀ ਜਿਹੜੀ ਪ੍ਰੋਡਕਟੀਵਿਟੀ ਆ, ਹੁਣ ਪ੍ਰੋਡਕਟੀਵਿਟੀ ਤਾਂ ਐਟਲੀਸਟ ਉਹੀ ਜਿਹੜੀ ਘੱਟੋ ਆਊਟਪੁੱਟ ਨਿਕਲੀ ਜਾਂ ਕਹਿ ਲਓ ਹਨਾ, ਉਹ 15 ਮਿੰਟ ਦੀ ਸੀਗੀ। ਪਰ ਉਹਦੇ ਚ ਕੀ ਹੁੰਦਾ ਸੀ, ਇੱਕ ਛੋਟੀ ਜਿਹੀ ਕਹਾਣੀ ਸਟੋਰੀ ਸੁਣਾ ਦਿੰਦਾ। ਇੱਕ ਬੰਦਾ ਸਿਰਫ ਇਹ ਦੇਖਦਾ ਸੀਗਾ ਕਿ ਅੱਜ ਖਬਰਾਂ ਆ ਵੱਡੀਆਂ ਦੇਸ਼ ਦੇ ਵਿੱਚ ਆ ਵਾਪਰਿਆ ਜੀ। 2-3 ਬੰਦੇ ਘੱਟੋ ਘੱਟ ਇਸ ਚੀਜ਼ ਦੇ ਉੱਤੇ ਰੱਖੇ ਹੁੰਦੇ ਸੀਗੇ ਕਿ ਬਈ ਦੇਸ਼ ਦੇ ਵਿੱਚ ਕੀ ਵਾਪਰਿਆ, ਉਹਨਾਂ ਦੀ ਛਾਂਟੀ ਹੁੰਦੀ। ਫਿਰ ਉਹਨਾਂ ਨੂੰ ਜੋ 10 ਘਟਨਾਵਾਂ ਵੱਡੀਆਂ ਜਾਂ 5 ਘਟਨਾਵਾਂ ਵੱਡੀਆਂ ਜਾਂ ਜਿੰਨੀਆਂ ਵੀ ਦੇਸ਼ ਭਰ ਦੇ ਵਿੱਚ ਹੁੰਦੀਆਂ, ਰਾਸ਼ਟਰੀ ਜਾਂ ਪੰਜਾਬ ਦੀਆਂ, ਉਹਨਾਂ ਨੂੰ ਸੌਰਟ ਕਰ ਲਿਆ ਜਾਂਦਾ। ਫਿਰ ਅਗਲੇ 2 ਬੰਦੇ ਉਹਨਾਂ ਨੂੰ ਲਿਖਦੇ ਸਕ੍ਰਿਪਟ ਤੇ, ਫਿਰ ਉਹਦਾ ਵਾਇਸ ਓਵਰ ਕੀਤਾ ਜਾਂਦਾ ਕਈ ਪੌਜ਼ ਲੈ ਕੇ, ਤੇ ਫਿਰ ਉਹਨੂੰ ਟੈਲੀਕਾਸਟ ਸ਼ਾਮ ਨੂੰ 7 ਵਜੇ ਉਹ ਹੁੰਦਾ ਸੀ। ਜੀ। ਮਤਲਬ ਜਿਹੜਾ ਕੰਮ 15 ਮਿੰਟਾਂ ਦੇ ਵਿੱਚ ਤੁਸੀਂ ਦੇਖਦੇ ਸੀ, ਉਹਨੂੰ ਘੱਟੋ ਘੱਟ 5-6-10 ਬੰਦਿਆਂ ਦੀ ਟੀਮ ਘੱਟੋ ਘੱਟ 4 ਘੰਟੇ ਦਾ ਕੰਮ ਜੀ ਟਾਈਮ ਲਾਉਂਦੀ ਸੀ। ਜੀ ਆਪਣੇ ਨਾਲ ਜੁੜੇ ਨੇ ਰਘਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਰਘਵੀਰ ਸਿੰਘ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ। ਅੱਜ ਮੇਰੇ ਟ੍ਰੇਡ ਦਾ ਤੁਸੀਂ ਦੱਸ ਰਹੇ ਹੋ, ਵਾਇਰਲੈਸ ਕਮਿਊਨੀਕੇਸ਼ਨ। ਜੀ ਠੀਕ ਹੈ। ਮੈਂ ਆਰਮੀ ਸੀਗਾ ਜੀ, ਮੈਂ ਰੇਡੀਓ ਵਾਇਰਲੈਸ ਆਪਰੇਟਰ ਸੀਗਾ ਜੀ। ਠੀਕ ਹੈ। ਤੇ ਇੱਕ ਤਾਂ ਤੁਸੀਂ ਦੱਸਿਆ ਸੀ ਜਦੋਂ ਨਾ ਗਏ ਸੀ, ਮੈਂ
ਮੈਂ ਤੁਹਾਨੂੰ ਇੱਕ ਦੱਸਦਾ ਵਾ, ਮੈਂ ਨਾ 1975 ਚ ਮੈਂ ਨਾਗਾਲੈਂਡ ਸੀਗਾ। ਠੀਕ ਹੈ। ਅਸੀਂ ਉੱਥੇ ਮੈਂ 2 ਸਾਲ ਸਰਵਿਸ ਕੀਤੀ। ਉਹ ਬਿਲਕੁਲ ਹੀ ਨਾਗੇ ਨੇ ਹੁਣ ਵੀ ਸੀਗੇ ਉਦੋਂ 75 ਚ ਜੀ। ਸਿਰਫ ਇੱਕ ਕੱਪੜਾ ਬੰਨ੍ਹਦੇ ਸੀ ਮਾੜਾ ਜਿਹਾ, ਉਹ ਪੱਤਿਆਂ ਤੋਂ ਹਟ ਗਏ ਸੀ। ਅੱਛਾ ਠੀਕ ਤਾਂ ਹੀ ਉਹਦਾ ਨਾਂ ਨਾਗਾਲੈਂਡ ਪੈ ਗਿਆ। ਬਾਕੀ ਜਿਹੜਾ ਤੁਸੀਂ ਦੱਸਿਆ ਕਮਿਊਨੀਕੇਸ਼ਨ ਦਾ, ਇਹ ਬਹੁਤ ਤਰੱਕੀ ਕੀਤੀ ਹੈ। ਸਾਡੇ ਵੇਲੇ ਨਾ ਵਾਇਰਲੈਸ ਸੈੱਟ ਛੋਟੇ ਸੀਗੇ, 100 ਤੱਕ ਸੀਗੇ, ਫਿਰ 400 ਆ ਗਿਆ, ਫਿਰ ਟੈਲੀ ਪ੍ਰਿੰਟਰ ਆ ਗਏ, ਪਹਿਲਾਂ 7VWT ਛੋਟਾ ਜਿਹਾ, ਫਿਰ ਹਿੰਦੁਸਤਾਨ ਟੈਲੀਵਿਜ਼ਨ ਆ ਗਿਆ, ਟੈਲੀ ਪ੍ਰਿੰਟਰ ਕਿਤੇ ਵੀ ਕੰਮ ਕੀਤਾ। ਫਿਰ ਦੇਖੋ ਜੀ ਸੈਟੇਲਾਈਟ ਆ ਗਿਆ। ਸੈਟੇਲਾਈਟ ਤੋਂ ਦੇਖਿਆ ਸਾਡੇ ਦੱਸਦੇ ਹੁੰਦੇ ਸੀ ਜਿਹੜੇ ਇੰਸਟ੍ਰਕਟਰ, ਕਹਿੰਦੇ ਵੀ ਆਪਣੇ ਇੰਡੀਆ ਨੇ ਟਰਾਂਬੇ ਤੋਂ, ਪੁਣੇ ਕੋਲ ਟਰਾਂਬੇ ਆ, ਉੱਥੋਂ ਪਹਿਲਾਂ ਸੈਟੇਲਾਈਟ ਛੱਡਿਆ ਸੀ। ਫਿਰ ਜਿਹੜੇ ਸਾਡੇ ਪੁਰਾਣੇ ਦੱਸਦੇ ਸੀ, ਉਹ ਕਹਿੰਦੇ ਵੀ ਅਸੀਂ ਤਾਂ ਕਮਿਊਨੀਕੇਸ਼ਨ ਐਂ ਕਰਦੇ ਸੀ। ਜਾਂਦਾ ਸੀ ਵੀ ਕਮਿਊਨੀਕੇਸ਼ਨ 3 ਪ੍ਰਕਾਰ ਦਾ ਹੁੰਦਾ ਜੀ, ਰੇਡੀਓ ਕਮਿਊਨੀਕੇਸ਼ਨ, ਟੈਲੀਫੋਨ ਕਮਿਊਨੀਕੇਸ਼ਨ ਤੇ ਮੈਸੇਂਜਰ ਕਮਿਊਨੀਕੇਸ਼ਨ। ਠੀਕ ਹੈ ਜੀ। ਤੁਹਾਨੂੰ ਕੀ ਲੱਗਦਾ ਰਘਵੀਰ ਜੀ, ਤੁਹਾਨੂੰ ਕੀ ਲੱਗਦਾ ਵੀ ਟੈਕਨੋਲੋਜੀ ਦੇ ਇਸ ਵਧਾਅ ਦੇ ਨਾਲ ਜੀਵਨ ਤੁਹਾਡਾ ਸੌਖਾ ਹੋਇਆ? ਤੁਹਾਨੂੰ ਲੱਗਦਾ ਵੀ ਫਾਇਦਾ ਆ, ਜਾਂ ਤੁਸੀਂ ਉਸੇ ਚੀਜ਼ ਨੂੰ, ਪੁਰਾਣੇ ਉਸ ਵਕਤ ਨੂੰ ਹੀ ਪ੍ਰੈਫਰ ਕਰਦੇ ਆ? ਨਹੀਂ, ਮੇਰੇ ਨਾਲ ਮੈਂ ਤਾਂ ਇਹਨੂੰ ਬਹੁਤ ਮਹਿਸੂਸ ਕਰਦਾ ਵੀ ਕਿੰਨੀ ਵੱਧ ਗਈ ਟੈਕਨੀਕਲ, ਆਪਣੇ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਜੀ ਆਪਾਂ ਨੂੰ। ਠੀਕ ਹੈ, ਫਾਇਦਾ ਹੋ ਗਿਆ। ਦੱਸੋ ਕਿੱਥੇ ਚਿੱਠੀਆਂ ਪਾਉਂਦੇ ਸੀ, ਪਹਿਲਾਂ ਚਿੱਠੀ ਆਉਂਦੀ ਫਿਰ ਜਾਂਦੀ ਸੀ, ਹੁਣ ਦੇਖੋ ਕਿੰਨਾ ਸਾਹਮਣੇ ਬੈਠ ਕੇ ਗੱਲ ਕਰ ਸਕਦੇ ਹਾਂ। ਜੀ ਬਿਲਕੁਲ। ਥੈਂਕ ਯੂ ਜੀ, ਥੈਂਕ ਯੂ ਰਘਵੀਰ ਜੀ, ਬੜੀ ਮਿਹਰਬਾਨੀ ਜੀ, ਥੈਂਕ ਯੂ। ਸੋ ਦੇਖੋ ਪ੍ਰਵੀਨ, ਅੱਗੇ ਕੀ ਹੁੰਦਾ ਜੀ, ਹੁਣ ਜਦੋਂ ਆਪਾਂ ਕੰਮਾਂ ਦੀ ਗੱਲ ਕਰਦੇ ਹਾਂ, ਕਈ ਤਰ੍ਹਾਂ ਦੇ ਜਿਹੜੇ ਕੰਮ ਆ, ਤੁਸੀਂ ਕਿਸੇ ਆਫਿਸ 'ਚ ਜਾਓਗੇ ਤਾਂ ਹੀ ਉੱਥੇ ਕੰਮ ਕਰ ਸਕਦੇ ਸੀ ਜੀ। ਬਿਲਕੁਲ। ਹੁਣ ਜਿਹੜੀ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਤੁਸੀਂ ਘਰੋਂ ਬੈਠੋ ਵੀ ਉਦਾਂ ਦਾ ਹੀ ਜਿਹੜਾ ਕੰਮ ਕਰ ਸਕਦੇ ਹੋ। ਹੁਣ ਪਿਛਲੇ 2 ਸਾਲਾਂ ਦੇ ਵਿੱਚ ਜਦੋਂ ਕੋਵਿਡ ਦਾ ਦੌਰ ਸੀਗਾ, ਤੇ ਉਦੋਂ ਟੈਕਨੋਲੋਜੀ ਦੇ ਵਿੱਚ ਉਹ ਟੈਕਨੋਲੋਜੀ ਨੇ ਕਿੰਨਾ ਫਾਇਦਾ ਕੀਤਾ। ਮਾਫ ਕਰਨਾ, ਤੁਸੀਂ ਆਪਣੀ ਗੱਲ ਪੂਰੀ ਕਰੋ। ਹਾਂਜੀ ਜੀ ਕਰੋ ਪ੍ਰਵੀਨ ਜੀ ਹੁਣ। ਮੈਂ ਕਿਹਾ ਇਸ ਚੀਜ਼ ਨੇ ਜਿਹੜੀ ਆਫਿਸ ਦੀ ਤੁਸੀਂ ਗੱਲ ਕੀਤੀ, ਇਹਨੇ ਵੀ ਇੱਕ ਵੱਖਰੀ ਬਹਿਸ ਛੇੜ ਦਿੱਤੀ ਸੀਗੀ ਵੀ ਆਫਿਸ ਤੋਂ ਕੰਮ ਕਰਨਾ ਸਹੀ ਹੈ ਜਾਂ ਗਲਤ ਆ। ਹੁਣ ਕੱਲ ਪਰਸੋਂ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਟਵਿੱਟਰ ਵਾਲੇ ਲਿਆ ਰਹੇ ਨੇ ਵੀ ਵਰਕ ਥਾਂ ਤੇ ਤੁਸੀਂ ਸੌਵੋ, ਹਨਾ। ਇਹਦਾ ਮਤਲਬ ਹੈ ਕਿ ਤੁਸੀਂ 24 ਘੰਟੇ ਹੀ ਉੱਥੇ ਦੇ ਦਿਓ ਆਪਣੇ। ਪਰ ਜਿਹੜਾ ਇਹ ਵਰਕ ਫਰੋਮ ਹੋਮ ਹੈ, ਇਹਦੀ ਲੋਕਾਂ ਨੂੰ ਪਹਿਲਾਂ ਪਹਿਲ ਤਾਂ ਲੱਗਿਆ ਵੀ ਚਲੋ ਵਧੀਆ ਆ, ਦਫ਼ਤਰ ਜਾਣਾ ਨਹੀਂ ਪੈਂਦਾ, ਟ੍ਰੈਫਿਕ ਲਾਈਟਸ ਨਹੀਂ ਆਉਂਦੀਆਂ, ਹਨਾ, ਬਹੁਤ ਕੁਛ ਹੈ, ਟਰੈਵਲ ਨਹੀਂ ਕਰਨਾ ਪੈਂਦਾ, ਸਾਰਾ ਕੁਛ ਹੀ ਹੈ। ਪਰ ਜਿਵੇਂ ਜਿਵੇਂ ਹੌਲੀ ਹੌਲੀ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਯਾਰ ਇਹ ਤਾਂ ਆਪਾਂ ਸਗੋਂ ਜ਼ਿਆਦਾ ਉਹਦੇ 'ਚ ਇਨਵੋਲਵ ਹੋ ਗਏ ਆ, ਮਤਲਬ ਕੰਮ ਤੋਂ ਬਾਹਰ ਨਿਕਲ ਕੇ ਵੀ ਕੰਮ ਤੋਂ ਬਾਹਰ ਨਹੀਂ ਨਿਕਲ ਸਕੇ ਆਪਾਂ, ਤਾਂ ਇਹਦੇ ਉਹੀ ਤਕਨੀਕ ਦੀਆਂ ਹਾਨੀਆਂ ਤੇ ਲਾਭ ਇੱਥੇ ਵੀ ਲੋਕਾਂ ਨੂੰ ਨਜ਼ਰ ਆਏ। ਤੇ ਦੂਜੀ ਗੱਲ ਇਹ ਸੀ ਕਿ ਜੇਕਰ ਆਫਿਸ ਪ੍ਰੀਮਿਸਿਸ ਮਤਲਬ ਬਿਲਡਿੰਗ ਵਾਲਾ ਜੇ ਕੰਸੈਪਟ ਖਤਮ ਹੁੰਦਾ, ਤਾਂ ਇਹਦੇ ਨਾਲ ਤੁਸੀਂ ਦੇਖੋ ਕਿ ਕਿੰਨੀਆਂ ਹੋਰ ਜਿਹੜੀਆਂ ਜੌਬਸ ਨੇ ਬਣਾਉਣ ਵਾਲਿਆਂ ਦੀਆਂ ਜਾਂਦੀਆਂ ਰਹਿਣਗੀਆਂ, ਜਾਂ ਕਈ ਕੁਛ ਜਿਹੜਾ ਤਾਰਾਂ ਵਿਛਾਉਣ ਵਾਲਿਆਂ ਦੀਆਂ, ਕਿੰਨਾ ਕੁਛ ਹੀ ਜਾਂਦਾ ਰਹੂਗਾ ਨਾ। ਬਿਲਕੁਲ। ਇਹ ਤਾਂ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਟੈਕਨੋਲੋਜੀ ਨੇ ਹੁਣ ਦੇਖੋ ਆਪਾਂ ਨੂੰ ਕਿੱਦਾਂ ਸੁਖਾਲੇ ਕੀਤਾ ਇਸ ਜ਼ਿੰਦਗੀ ਦੇ ਵਿੱਚ। ਕਈ ਵਾਰੀ ਕਈ ਗੱਲਾਂ ਸਿਰਫ ਆਪਾਂ ਸੁਣੀਆਂ, ਪੜ੍ਹੀਆਂ, ਦੇਖੀਆਂ ਹੁੰਦੀਆਂ, ਪਰ ਉਸਨੂੰ ਉਹਨਾਂ ਨੇ ਹੁਣ ਮਾਨਣ ਦਾ ਵੀ ਮੌਕਾ ਦਿੱਤਾ। ਕਿਸੇ ਹੋਰ ਮੁਲਕ ਦੇ ਵਿੱਚ ਕੋਈ ਚੀਜ਼, ਪਦਾਰਥ ਜਿਹੜਾ ਉਹ ਬਣ ਰਿਹਾ, ਕਹਿੰਦੇ ਯਾਰ ਉੱਥੇ ਦੀ ਉਹ ਚੀਜ਼ ਬੜੀ ਸਵਾਦ ਆ, ਜਾਂ ਉਹ ਪਹਿਨਣ ਨੂੰ ਵਧੀਆ ਆ, ਉੱਥੇ ਬਣਾਉਂਦੇ ਆ ਵਧੀਆ ਆ, ਇੱਥੇ ਆਹ ਚੀਜ਼ ਚੰਗੀ ਆ। ਪਰ ਇਹ ਟੈਕਨੋਲੋਜੀ ਦੇ ਨਾਲ ਇਹ ਜਿਹੜੀ ਸ਼ਾਪਿੰਗ ਕਰਨੀ ਕਿੰਨੀ ਐਕਸੈਸਿਬਲ ਕਰਦੀ। ਇੱਕ ਤਾਂ ਇਕੱਲੀ ਇਹੀ ਵੀ ਇੱਥੇ ਜਿੱਥੇ ਰਹਿੰਦੇ ਆ, ਇੱਥੇ ਹੀ ਸਟੋਰਾਂ ਤੋਂ ਹੁਣ ਚੀਜ਼ਾਂ ਤੁਸੀਂ ਉਂਗਲ ਮਾਰਦੇ ਆ ਤੇ ਨਾਲ ਦੇ ਨਾਲ ਜਿਹੜੀ ਆਰਡਰ ਹੋ ਜਾਂਦੀ ਆ। ਕੱਲ ਰਾਤ ਦੀ ਗੱਲ ਆ, ਤੇ ਕਫ ਸਿਰਪ ਇੱਕ ਲੈਣਾ ਸੀਗਾ। ਅੱਜ ਕੱਲ ਬੜਾ ਰੌਲਾ ਪਿਆ ਵੀ ਕਈ ਥਾਵਾਂ ਤੇ ਮਿਲਦਾ ਨਹੀਂ ਆ, ਉਂਗਲ ਮਾਰੋ ਆਰਡਰ ਹੋ ਗਿਆ, ਸਵੇਰੇ ਜਾ ਕੇ ਚੱਕ ਲਓ, ਜਾਂ ਘਰੇ ਜਿਹੜਾ ਉਹ ਤੁਹਾਡੇ ਜਿਹੜਾ ਉਹ ਪਹੁੰਚਾ ਦਊਗਾ। ਮੈਨੂੰ ਇਹ ਨਹੀਂ ਫਿਕਰ ਵੀ ਉੱਥੇ ਸਟੋਰ 'ਚ ਹੈਗਾ ਕਿ ਨਹੀਂ ਹੈਗਾ, ਮੈਂ ਆਲਰੇਡੀ ਆਰਡਰ ਕਰਤਾ, ਉੱਥੇ ਹੈਗਾ ਆ ਹੁਣ ਮੇਰੇ ਲਈ ਜਿਹੜਾ ਉਹ ਉਪਲਬਧ। ਕਈ ਚੀਜ਼ਾਂ ਜਿਹੜੀਆਂ ਦੇਖੋ ਕਿ ਟੈਕਨੋਲੋਜੀ ਨੇ, ਜਦੋਂ ਸੁੱਤੇ ਪਏ ਬੈੱਡ 'ਚ ਬੰਦਾ ਇਹ ਚੀਜ਼ ਜਿਹੜੀ ਉਹ ਕਰ ਸਕਦਾ ਨਹੀਂ, ਜੋ ਸੋਚਿਆ ਉਹ ਕਰ ਲਿਆ, ਜੋ ਸੋਚਿਆ ਉਹ ਕਰ ਲਿਆ। ਤੁਹਾਡੇ ਹੱਥ ਦੇ ਵਿੱਚ ਇੰਨੀ ਕੁ ਜ਼ਿਆਦਾ ਇਨਫੋਰਮੇਸ਼ਨ ਦੇਤੀ, ਗੂਗਲ ਸਰਚ ਕਰ ਲਓ, ਹੋਰ ਸਰਚ ਕਰ ਲਓ, ਕਿੰਨੇ ਜ਼ਿਆਦਾ ਤੁਹਾਨੂੰ ਟੈਕਨੋਲੋਜੀ ਨੇ ਇਹ ਸੁਖਾਲੇ ਜਿਹੜੇ ਉਹ ਕਰਤੇ। ਆਲਦੋ ਉੱਥੇ ਹੀ ਉਹਨਾਂ ਲੋਕਾਂ ਨੂੰ ਵੀ ਮੌਕਾ ਮਿਲਿਆ ਜਿਨ੍ਹਾਂ ਨੂੰ ਕੋਈ ਸੁਣਦਾ ਨਹੀਂ, ਕੋਈ ਪੁੱਛਦਾ ਨਹੀਂ ਸੀ।
ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਵੱਖ-ਵੱਖ ਥਿਊਰੀਆਂ ਪੇਸ਼ ਕੀਤੀਆਂ ਜਿਨ੍ਹਾਂ ਦੇ ਵਿੱਚ ਕੋਈ ਆਧਾਰ ਨਹੀਂ ਹੁੰਦਾ, ਤੇ ਉਹਨਾਂ ਨੇ ਕਈ ਲੋਕਾਂ ਦਾ ਦਿਮਾਗ ਵੀ ਖਰਾਬ ਕੀਤਾ। ਮੈਂ ਕਹਿੰਦਾ ਕਿ ਜਿਹੜੇ ਤੁਸੀਂ ਆਨਲਾਈਨ ਸ਼ਾਪਿੰਗ ਦੀ ਗੱਲ ਕੀਤੀ ਹੈ ਨਾ, ਇਹਨੇ ਤਾਂ ਦੁਨੀਆ ਦੇ ਐਲਗੋਰਿਦਮ ਹੀ ਬਦਲਤੇ। ਜਿਹੜੀਆਂ ਕੰਪਨੀਆਂ ਚੀਜ਼ਾਂ ਨੂੰ ਬਣਾ ਰਹੀਆਂ ਸੀ, ਇਹਨੇ ਤਾਂ ਜਿਹੜਾ ਸ਼ਾਪਿੰਗ ਮਾਲ ਵਾਲਾ ਕੰਸੈਪਟ ਸੀ, ਆਨਲਾਈਨ ਸ਼ਾਪਿੰਗ ਨੇ ਜਾਂ ਆਨਲਾਈਨ ਅਵੇਲੇਬਿਲਿਟੀ ਨੇ, ਇਹਨੇ ਤਾਂ ਉਹਨਾਂ ਚੀਜ਼ਾਂ ਨੂੰ ਵੀ ਮਤਲਬ ਇੱਕ ਤਰੀਕੇ ਨਾਲ ਧੜੱਲੇ ਵਾਲੀ ਟੱਕਰ ਦਿੱਤੀ ਹੈ। ਤੇ ਇਹ ਤੋਂ ਬਾਅਦ ਇੱਕ ਹੋਰ ਤਰ੍ਹਾਂ ਦੇ ਜਿਹੜੇ ਇੰਟਰਸਟ ਉਹ ਜਾਣਨ ਦੇ ਪੈਦਾ ਹੋਏ ਕਿ ਗਾਹਕ ਕਿਵੇਂ ਕਰਦਾ, ਕਿੱਥੇ ਜਾਂਦਾ, ਕੀ ਸਰਚ ਕਰ ਰਿਹਾ। ਇੱਥੋਂ ਜਿਹੜੀ ਅਕਸਰ ਹੀ ਰਾਜ ਕਰਮਵੀਰ ਸਿੰਘ ਜੀ ਜ਼ਿਕਰ ਕਰਦੇ ਹੁੰਦੇ ਜਿਹੜੀ ਗੱਲ ਦਾ ਕਿ ਤੁਹਾਡੀ ਮੋਨੀਟਰਿੰਗ ਹੋ ਰਹੀ ਹੈ, ਤੁਹਾਨੂੰ ਇਹ ਲੱਗਦਾ ਕਿ ਮੈਂ ਸਰਵੇਲੈਂਸ ਤੇ ਹਾਂ, ਤਾਂ ਉਹ ਚੀਜ਼ਾਂ ਆਈਆਂ। ਤਾਂ ਆਨਲਾਈਨ ਸ਼ਾਪਿੰਗ ਨੇ ਬਹੁਤ ਤਰ੍ਹਾਂ ਦੇ ਮਾਲਸ ਕੰਸੈਪਟ ਨੂੰ ਵੀ ਧੱਕਾ ਵੱਡਾ ਲਾਇਆ ਜੀ। ਹੁਣ ਹੈ ਤਾਂ ਟੈਕਨੋਲੋਜੀ, ਪਰ ਇੱਕ ਟੈਕਨੋਲੋਜੀ ਨੇ ਸ਼ਾਪਿੰਗ ਮਾਲਸ ਲਿਆਂਦੇ, ਵੱਡੇ ਜਿਹੜੇ ਜੈਂਟਸ ਸੀਗੇ ਉਹਨਾਂ ਨੇ ਇਸ ਮਾਰਕੀਟ ਦੇ ਵਿੱਚ ਉਤਰੇ। ਟੈਕਨੋਲੋਜੀ ਨੇ ਇੰਨੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਦਾ ਮੌਕਾ ਦਿੱਤਾ। ਕੰਸਟਰਕਸ਼ਨ ਤੇਜ਼ੀ ਦੇ ਨਾਲ ਕਿੱਦਾਂ ਹੋਵੇ, ਉਹ ਵੀ ਟੈਕਨੋਲੋਜੀ ਦਾ ਹੀ ਆ। ਤੇ ਪਰ ਹੁਣ ਉਹੀ ਟੈਕਨੋਲੋਜੀ ਜਿਹੜੀ ਗਾਂਹ ਜਦੋਂ ਵੱਧ ਗਈ ਤਾਂ ਉਹ ਮਾਲਸ ਖਾਲੀ ਪੈ ਗਏ ਆ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਪ੍ਰੋਗਰਾਮ ਸੁਣਦੀ ਸੀ, ਬੜਾ ਵਧੀਆ ਲੱਗਿਆ ਟੈਕਨੋਲੋਜੀ ਦਾ। ਮੈਂ ਕਿਹਾ ਜਿਸ ਟਾਈਮ ਤੇ ਆਪਾਂ ਇੱਥੋਂ ਆਏ ਸੀਗੇ ਤਾਂ ਉਦੋਂ ਇੰਡੀਆ ਨੂੰ ਫੋਨ ਕਰਨ ਲਈ ਤਾਂ ਆਪਾਂ $4 ਮਿੰਟ ਦਾ ਪੇ ਕਰਦੇ ਹੁੰਦੇ ਸੀ ਪਹਿਲਾਂ, ਦੇਖੋ ਫੋਨ ਕਾਲ ਤੇ। ਫਿਰ ਉਹ ਹੈਲੋ ਹਾਈ ਚ ਨਿਕਲ ਜਾਣੀ ਕਰਕੇ ਉਹ ਵਿੱਚ ਸਾਂ ਹੁੰਦੀ ਰਹਿੰਦੀ ਸੀ, ਨਾ ਮੋਰਲੀ ਦੀ ਆਵਾਜ਼ ਸੁਣਨੀ ਨਾ ਤੁਹਾਡੀ ਆਪਣੀ ਆਵਾਜ਼ ਸੁਣਨੀ। ਹੁਣ ਆਪਾਂ ਏਦਾਂ ਗੱਲਾਂ ਕਰਦੇ ਜਦੋਂ ਸਾਹਮਣੇ ਬੈਠੇ ਬੰਦੇ ਨਾਲ ਗੱਲ ਕਰ, ਸਾਹਮਣੇ ਫੇਸ ਵੀ ਦਿਖਦਾ, ਸਭ ਕੁਝ ਸਹੀ ਗੱਲ। ਤੇ ਦੂਜਾ ਹੈਗਾ ਆ ਧਾਰਮਿਕ ਪੱਖ ਤੋਂ ਬਹੁਤ ਇਹਦੇ ਵਿੱਚ ਜਿਹੜਾ ਮਰਜ਼ੀ ਇਤਿਹਾਸ ਦੇਖ ਲਓ ਤੁਸੀਂ, ਪਾਠ ਕਰਨਾ ਜਿੱਥੇ ਮਰਜ਼ੀ ਗਏ ਹੋ ਆ ਤੁਸੀਂ, ਆਪਣਾ ਫੋਨ ਦੇ ਉੱਤੇ ਐਪ ਆਈ ਤੇ ਜਿੱਥੇ ਮਰਜ਼ੀ ਕਰ ਲਓ। ਦੂਜੀ ਗੱਲ ਹੈਗੀ ਆ, ਮੈਂ ਇੰਡੀਆ ਗਈ, ਮੈਂ ਤੁਹਾਡੀ ਮੇਰੇ ਕੋਲ ਐਪ ਹੈਗੀ, ਮੈਂ ਇੰਡੀਆ ਤੁਹਾਡਾ ਸਾਰਾ ਪ੍ਰੋਗਰਾਮ ਕਿਆ ਬਾਤ ਜੀ। ਟੈਕਨੋਲੋਜੀ ਦਾ ਸਹਾਰਾ ਜੀ। ਚੰਗਾ ਵੀ ਹੈਗਾ ਤੇ ਮੰਦਾ ਵੀ ਹੈਗਾ। ਬਾਕੀ ਜਿਹੜੀਆਂ ਚਿੱਠੀਆਂ ਪਹਿਲਾਂ ਜਾਂਦੀਆਂ ਹੁੰਦੀਆਂ ਸੀ, ਉਹਨਾਂ ਦਾ ਮਤਲਬ ਹੋਰ ਹੁੰਦਾ ਸੀ। ਚਿੱਠੀਆਂ ਇੱਕ ਵਾਰੀ ਚਿੱਠੀ ਜਾਣੀ, 10 ਵਾਰੀ ਉਸ ਚਿੱਠੀ ਨੂੰ ਪੜ੍ਹਦੇ ਹੁੰਦੇ ਸੀ ਸਾਰੇ ਟੱਬਰ ਨੇ ਬੈਠ ਕੇ ਸੁਣਨਾ, ਲਿਖਣਾ, ਹਨਾ। ਉਹ ਮਜ਼ਾ ਕੁਛ ਡਿਫਰੈਂਟ ਹੀ ਸੀਗਾ ਜਦੋਂ ਹੁਣ ਟੈਲੀਫੋਨ ਕਰਦੇ, ਪਰ ਉਹ ਹੈਗਾ ਫਰਕ ਸੀਗਾ। ਤੇ ਦੂਸਰਾ ਹੈਗਾ ਜਿੱਦਾਂ ਆਪਾਂ ਦੱਸਦੇ ਹੁਣ ਵਟਸਐਪ ਦੀ ਕਾਲ ਜਾਂਦੀ, ਆਪਾਂ ਇੰਡੀਆ ਹੋਈਏ ਤਾਂ ਇੰਡੀਆ ਵਾਲੇ ਪਤਾ ਕੀ ਕਹਿੰਦੇ, ਲੈ ਇਹ ਬਾਹਰਲਿਆਂ ਦੇ ਹੋਣਾ, ਉਹ ਜਾਗ ਪਏ ਹੁਣ। ਵਿਹਲੇ ਆ। ਅੱਛਾ ਠੀਕ ਹੈ ਜੀ, ਸਹੀ ਹੈ। ਜਾਗ ਪਏ ਹੁਣ। ਮੈਂ ਉੱਥੇ ਸੀ, ਮੈਂ ਦੇਖਿਆ, ਮੈਂ ਬੜੀ ਹੈਰਾਨ, ਮੈਂ ਕਿਹਾ ਹਾਏ ਹਾਏ ਏਦਾਂ ਕਹਿੰਦੇ ਇਹ ਇਹ ਜਾਗ ਪਏ ਹੁਣ, ਇਹਨਾਂ ਬਾਹਰਲਿਆਂ ਦਾ ਹੀ ਹੋਣਾ, ਇਹ ਜਾਗ ਪਏ ਹੁਣ, ਠਹਿਰ ਕੇ ਚੁੱਕ ਲੈਂਦੇ। ਹੁਣ ਅਸੀਂ ਮੂੰਗਫਲੀ ਖਾ ਲਈਏ। ਸਾਰੀਆਂ ਇਹ ਟੈਕਨੋਲੋਜੀ ਦੀਆਂ ਗੱਲਾਂ, ਫਾਇਦੇ ਵੀ ਹੈਗੇ, ਕੁਛ ਫਾਇਦੇ ਜ਼ਿਆਦਾ ਹੀ ਹੈਗੇ ਮੈਨੂੰ ਲੱਗਦੇ ਆ। ਹਾਂਜੀ ਫਾਇਦੇ ਜ਼ਿਆਦਾ, ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਵਾਸਤੇ। ਸੋ ਫਾਇਦੇ ਤਾਂ ਹੈ, ਪਰ ਇਹ ਵੀ ਹੈ ਕਿ ਕਈ ਵਾਰੀ ਤੁਹਾਨੂੰ ਫਿਰ ਹਕੀਕਤ ਤੋਂ ਵੀ ਸੁਰਖਰੂ ਹੋਣਾ ਪੈਂਦਾ। ਜੀ। ਪਰਵਿੰਦਰ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਰਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ, ਕੀ ਹਾਲ ਚਾਲ? ਰਾਜ ਕਰਮਵੀਰ ਸਿੰਘ ਜੀ। ਠੀਕ ਹੈ ਜੀ, ਠੀਕ ਹੈ, ਤੁਸੀਂ ਦੱਸੋ ਜੀ। ਬਸ ਠੀਕ ਠਾਕ ਹੈ, ਢਿੱਲੋਂ ਬੋਲ ਰਿਹਾ ਨਿਊਯਾਰਕ ਤੋਂ ਜੀ। ਤੇ ਆਹ ਫੋਨ ਤੋਂ ਮੈਨੂੰ ਚੇਤਾ ਆ ਗਿਆ ਵੀ ਜਿੱਦਾਂ ਨਾ ਪਹਿਲੋਂ ਫੋਨ ਜੋ ਕਰੀ ਦੇ, ਚਲੋ ਕਹਿਣਾ ਵੀ ਚਲੋ ਘਰਦਿਆਂ ਨਾਲ ਇਹਨਾਂ ਗੱਲ ਕਰ ਲਓ, ਫਲਾਣੇ ਨਾਲ ਗੱਲ ਕਰ ਲਓ। ਤੇ ਸਾਡੇ ਯਾਰ ਦੋਸਤ ਨੇ ਏਦਾਂ ਮਕੈਨਿਕ ਸ਼ਾਪ ਖੋਲੀ ਤੇ ਉਹ ਕਹਿੰਦਾ, ਉਹਨੇ ਕਾਲਾਂ ਕਰਕੇ ਹਰ ਇੱਕ ਨੂੰ ਕਹਿਤਾ, ਕਹਿੰਦਾ ਫੋਨ ਫ੍ਰੀ ਚੱਲਦਾ, ਆ ਜਾਓ। ਅੱਛਾ ਜੀ, ਕਰ ਲਓ, ਇੰਡੀਆ ਨੂੰ ਫੋਨ ਕਰ ਲਓ, ਆ ਜਾਓ। ਇਹਨੂੰ ਫੋਨ ਕਰੇ, ਅਗਲਾ ਚੱਲ ਜੇ, ਨੇ ਅੱਧਾ ਘੰਟਾ ਕੀਤਾ, ਨੇ ਘੰਟਾ ਫੋਨ ਕੀਤਾ। ਤੇ ਉਹ ਮੁੜ ਕੇ ਉਹਨੂੰ ਬਿੱਲ ਆ ਗਿਆ 3000 ਦਾ। ਅੱਛਾ, ਭਲੇਖਾ ਚੰਗਾ ਪਿਆ ਉਹਨੂੰ। ਇਹ ਪੁੱਛਣਾ ਫਿਰ ਵੀ ਕਿਹੜੇ ਬੰਦੇ ਆਏ ਸੀ ਫੋਨ ਕਰਨ, ਕਿਹਨੇ ਕੀਤਾ ਫੋਨ। ਹੁਣ ਕਿੱਥੇ ਫੜ ਹੋਣੇ, ਉਦੋਂ ਕਿਹੜਾ CCTV ਕੈਮਰੇ ਸੀ। ਹਾਂਜੀ ਉਹੀ ਨਾ, ਉਹ ਏਦਾਂ ਕਿ ਨਹੀਂ, ਏਦਾਂ ਵੀ ਘਾਟਾ ਬਥੇਰਾ ਪੈ ਗਿਆ ਕਈਆਂ ਨੂੰ ਉਦੋਂ ਵੀ। ਹੁਣ ਤਾਂ ਚਲੋ ਈਜੀ ਹੋ ਗਿਆ ਨਾ ਫੋਨ ਵਗੈਰਾ ਵੀ, ਫ੍ਰੀ ਵਾਲਾ ਹੀ ਹੈ ਜੀ ਕੰਮ, ਬਿਲਕੁਲ ਹੀ ਫ੍ਰੀ। ਹਾਂਜੀ ਉਹੀ ਨਾ, ਹੁਣ ਤਾਂ ਹੀ ਬੰਦੇ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ, ਗੱਲ ਕਰਨੀ ਵੀ ਕੀ ਰੋਜ਼। ਅੱਗੇ ਤਾਂ ਹੁੰਦਾ ਇਹ ਆਪਣੇ ਕਿਤੇ ਮਹੀਨੇ 2 ਮਹੀਨੇ 4 ਮਹੀਨੇ ਫੋਨ ਕਰਨਾ, ਕਿਉਂ ਫੋਨ ਮਹਿੰਗੇ ਬਹੁਤ ਸੀ। ਬਿਲਕੁਲ ਸਹੀ ਗੱਲ, ਛੋਟਾ ਜਿਹਾ। ਹਾਂਜੀ ਤੇ ਚਲੋ ਠੀਕ ਹੈ ਭਾਜੀ, ਬਹੁਤ ਵਧੀਆ ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਇਹਨਾਂ ਦੀ ਗੱਲ ਚ ਹੀ ਆ ਵੀ ਟੈਕਨੋਲੋਜੀ ਨੇ ਆਪਣੀ ਜਿਹੜੀ ਸੋਸ਼ਲ ਲਾਈਫ ਉਸ ਨੂੰ ਵੀ ਵਰਚੁਅਲ ਕਰ ਦਿੱਤਾ। ਇਹ ਜਿੱਦਾਂ ਇਹਨਾਂ ਨੇ ਕਿਹਾ ਵੀ ਅੱਗੇ ਜਦੋਂ ਚਿਰਾਂ ਬਾਅਦ ਗੱਲ ਕਰਨੀ, ਕੋਈ ਕੁਛ ਨਿੱਕ ਸੁੱਕ ਹੋਇਆ ਹੁੰਦਾ ਸੀ, ਸਾਰੀਆਂ ਗੱਲਾਂ ਜਿਹੜੀਆਂ ਉਦੋਂ ਕਰਨੀਆਂ। ਹੁਣ ਰੋਜ਼ਮਰਰਾ ਦੀ ਜ਼ਿੰਦਗੀ 'ਚ ਕੰਮ ਤੇ ਗਏ, ਕੰਮ ਤੋਂ ਆ ਗਏ, ਤੇ ਉਹਦੇ ਵਿਚਾਲੇ ਵੇ ਕੀ ਇੰਨਾ ਕੁਛ ਏਦਾਂ ਕਿਹੜਾ ਕੁਝ ਤਗੜੀ ਚੀਜ਼ ਜਿਹੜੀ ਉਹ ਵਾਪਰ ਜਾਣੀ ਆ। ਜ਼ਿੰਦਗੀ ਤਾਂ ਬਹੁਤੀ ਬੋਰੀਅਤ ਵਾਲੀ, ਇਹਦਾ ਰੂਟੀਨ ਵਾਲੀ ਜਿਹੜੀ ਉਹ ਹੁੰਦੀ ਆ, ਰੈਗੂਲਰਿਟੀ ਜਿਹੜੀ ਉਹੀ ਚੀਜ਼ ਜਿਹੜੀ ਉਹ ਵਾਪਰਦੀ ਰਹਿੰਦੀ ਆ। ਸੋ ਉਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ। ਸੋ ਉਹਦੇ ਨਾਲ ਫਿਰ ਬੰਦਾ ਵਰਚੁਅਲ ਰਹਿਣਾ ਜਿਹੜਾ ਉਹ ਸ਼ੁਰੂ ਹੋ ਗਿਆ। ਹੁਣ ਤੁਸੀਂ ਦੇਖ ਲਓ ਪ੍ਰਵੀਨ ਵੀ, ਚਾਹੇ ਯੰਗਸਟਰ ਆ ਚਾਹੇ ਦੂਜੇ ਵੀ ਆ,
ਉਹ ਫੇਸਬੁੱਕ ਦੇ ਉੱਤੇ ਜਾਂ ਟਿਕਟੌਕ ਤੇ ਜਾਂ ਫਿਰ ਇੰਸਟਾਗ੍ਰਾਮ ਤੇ ਜਾਂ ਹੋਰ ਸਨੈਪਚੈਟ ਵੱਖ-ਵੱਖ ਤੇ ਉੱਥੇ ਤਾਂ ਮਿੰਟੋ ਮਿੰਟੀ ਜਿਹੜੇ ਆ ਉਹ ਇੱਕ ਦੂਜੇ ਨਾਲ ਗੱਲਾਂ ਕਰਨਗੇ, ਪੂਰੀ ਸਰਗਰਮੀ ਆ। ਪਰ ਜਦੋਂ ਆਮੋ ਸਾਹਮਣੇ ਹੁੰਦੇ ਫਿਰ ਗੱਲ ਨਹੀਂ ਪਤਾ ਲੱਗਦੀ। ਫਿਰ ਗੱਲ ਇਹ ਹੈ, ਇਹ ਹਾਵ ਭਾਵ ਨੂੰ ਪਛਾਣਨਾ ਮਨੁੱਖ ਦੇ ਵਿੱਚ ਇਹ ਇੱਕ ਚੀਜ਼ ਬਹੁਤ ਜ਼ਿਆਦਾ ਨਿਗਾਰ ਆ ਰਿਹਾ ਆ ਵੀ ਅਗਲੇ ਬੰਦੇ ਨੂੰ ਗੱਲ ਕਰਕੇ ਜੱਜ ਕਰਨਾ, ਕਿਉਂਕਿ ਉਹਦੇ ਮੂੰਹ ਦੇ ਐਕਸਪ੍ਰੈਸ਼ਨ, ਉਹਦੀਆਂ ਅੱਖਾਂ, ਉਹਦੇ ਹੱਥ ਕਿੱਦਾਂ ਚੱਲ ਰਹੇ ਆ, ਉਹ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ, ਮਨੋਂ ਬਣਾਈ ਗੱਲ ਲੱਗਦੀ ਹੈ ਕਿ ਸੱਚੀ ਲੱਗਦੀ ਆ। ਉਹ ਜਦੋਂ ਤੁਸੀਂ ਮੋਹਰੇ ਹੁੰਦੇ ਆ ਤੇ ਉਹ ਉਸ ਦੇ ਵਿੱਚ ਪਤਾ ਲੱਗ ਜਾਂਦਾ। ਹੁਣ ਉਹ ਟੈਕਸਟ ਦੇ ਉੱਤੇ, ਫੋਨ ਦੇ ਉੱਤੇ ਉਹ ਚੀਜ਼ ਉਹਦਾ ਮਤਲਬ ਹੀ ਜਿਹੜਾ ਉਹ ਹੋਰ ਬਣ ਜਾਂਦਾ। ਕਿਸੇ ਨੂੰ ਭੁਲੇਖਾ ਪਾਉਣਾ ਹੁਣ ਟੈਕਨੋਲੋਜੀ ਦੇ ਸਹਾਰੇ ਨਾਲ ਸੌਖਾ ਹੈ। ਬਿਲਕੁਲ, ਮੋਬਾਈਲ ਫੋਨ ਤੇ ਤੁਸੀਂ ਗੱਲ ਕਰ ਰਹੇ ਹੋ, ਕਿਸੇ ਨਾਲ ਟੈਕਸਟ ਤੇ ਗੱਲ ਕਰ ਰਹੇ ਹੋ, ਮਤਲਬ ਮੈਸੇਜ ਹੋ ਰਿਹਾ ਤੇ ਪਤਾ ਹੀ ਨਹੀਂ ਤੁਹਾਡੀ ਕਿਹੜੀ ਗੱਲ ਕਿਵੇਂ ਕਨਵੇ ਹੋਣੀ ਹੈ। ਹਾਲਾਂਕਿ ਕਈ ਵਾਰੀ ਤੁਹਾਡਾ ਉਹ ਮਤਲਬ ਹੀ ਨਹੀਂ ਹੁੰਦਾ ਇਹ ਚੀਜ਼ ਕਹਿਣ ਦਾ, ਜਾਂ ਉਹਦਾ ਮਤਲਬ ਕੁਝ ਹੋਰ ਕੱਢ ਲਿਆ ਜਾਂਦਾ। ਤੇ ਇਹ ਵੀ ਇੱਕ ਤਰੀਕੇ ਨਾਲ ਰਿਸ਼ਤਿਆਂ ਦੇ ਵਿੱਚ ਦਰਾੜ ਦਾ ਹੀ ਕੰਮ ਹੋ ਗਿਆ। ਪਰ ਜਿਹੜੀ ਟੈਕਨੋਲੋਜੀ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਜਿੰਨੇ ਵੀ ਕਾਲਰਸ ਆਏ ਨੇ, ਕਮਿਊਨੀਕੇਸ਼ਨ ਨੇ ਮਨੁੱਖ ਨੂੰ ਬਹੁਤ ਜ਼ਿਆਦਾ ਸਰਪ੍ਰਾਈਜ਼ ਕੀਤਾ, ਬਹੁਤ ਜ਼ਿਆਦਾ ਹੈਰਾਨ ਕੀਤਾ। ਔਰ ਇਹ ਸਾਨੂੰ ਲੱਗਿਆ ਵੀ ਯਾਰ ਇਹ ਚੀਜ਼ ਸਾਨੂੰ ਬਹੁਤ ਲੋੜੀਂਦੀ ਸੀ, ਜਿਵੇਂ ਕਿਉਂਕਿ ਹੈ ਤਾਂ ਇੱਕ ਸੋਸ਼ਲ ਐਨੀਮਲ ਹੀ, ਉਹ ਗੱਲ ਵੱਖਰੀ ਹੈ ਵੀ ਟੈਕਨੋਲੋਜੀ ਨੇ ਉਹਦਾ ਸੋਸ਼ਲ ਐਨੀਮਲ ਵਾਲਾ ਕੰਸੈਪਟ ਵੀ ਥੋੜਾ ਜਿਹਾ ਹੋਰ ਪਾਸੇ ਨੂੰ ਲੈ ਗਈ, ਉਹਨੂੰ ਡਾਟਾ ਪੁਆਇੰਟ ਬਣ ਗਿਆ। ਹਾਂਜੀ, ਪਰ ਇਹ ਚੀਜ਼ ਬੜੀ ਕਮਿਊਨੀਕੇਸ਼ਨ ਜਿਸ ਤਰੀਕੇ ਨਾਲ ਮਨੁੱਖ ਦਾ ਹੋਇਆ, ਤੇ ਲਗਾਤਾਰ ਚਿੱਠੀਆਂ ਤੋਂ ਆਡੀਓ ਤੋਂ ਸਸਤੀ ਆਡੀਓ ਵਾਲੀ ਤੇ ਫਿਰ ਵੀਡੀਓ ਵਾਲੀ, ਤੇ ਜਮਾਂ ਗਾਂ ਤੱਕ ਅਗਲਾ ਲੈਵਲ ਹੀ ਹੋ ਗਿਆ। ਹੁਣ ਤੁਸੀਂ ਦੇਖੋ ਜਦੋਂ ਬੰਦੇ ਦੇ ਜੀਨ ਤੱਕ ਬਦਲੇ ਜਾ ਸਕਦੇ ਆ, ਵੀ ਉਹ ਹੁਣ ਤੁਸੀਂ ਦੇਖੋ ਵੀ ਕੀ ਕੁਛ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ। ਸੋ ਟੈਕਨੋਲੋਜੀ ਦਾ ਇੰਪੈਕਟ ਮੋਸਟਲੀ ਆਪਾਂ ਪੋਜ਼ਿਟਿਵ ਜਿਹੜੇ ਉਹ ਦੇਖਦੇ ਹਾਂ, ਪਰ ਇਸ ਦੇ ਨਕਾਰਾਤਮਕ ਕੁਝ ਪਹਿਲੂ ਹਨ। ਇਹਦੇ ਜਿੱਦਾਂ ਸਾਈਡ ਇਫੈਕਟ, ਕੋਈ ਦਵਾਈ ਖਾਂਦੇ ਆ ਤੇ ਕਈ ਵਾਰੀ ਕੋਈ ਸਾਈਡ ਇਫੈਕਟ ਹੋ ਜਾਂਦਾ ਨਾ, ਇਹਦੇ ਸਾਈਡ ਇਫੈਕਟ ਵੀ ਹਨ। ਪਰ ਇਹ ਆ ਵੀ ਆਪਾਂ ਉਹਨੂੰ ਕਿੱਦਾਂ, ਕਿਸ ਲਿਹਾਜ਼ ਦੇ ਨਾਲ ਵਰਤ ਰਹੇ ਹਾਂ, ਕਿੰਨੀ ਕੁ ਮਿਕਦਾਰ ਦੇ ਵਿੱਚ ਦਵਾਈ ਲੈ ਰਹੇ ਹਾਂ, ਫਿਰ ਸਾਈਡ ਇਫੈਕਟ ਵੀ ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਹੁੰਦਾ ਆ। ਉਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਇੱਕ ਜਿਹੜੀ ਟੈਕਨੋਲੋਜੀ ਦਾ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਵੱਡਾ ਫਾਇਦਾ ਜਿਹੜਾ ਮੈਂ ਦੇਖਦਾ ਵੀ ਆਪਾਂ ਹੈਲਥ ਨੂੰ, ਜਿਹੜੀ ਆਪਣੀ ਨੂੰ ਸਿਹਤ ਨੂੰ ਜਿਹੜਾ ਟਰੈਕਿੰਗ ਕਰਨੀ ਅੱਗੇ ਦੇ ਨਾਲੋਂ ਕਈ ਗੁਣਾ ਉਹ ਬੈਟਰ ਜਿਹੜੀ ਉਹ ਹੋ ਗਈ ਆ। ਸਵਾਲ ਇਵੈਂਚੁਅਲੀ ਇਹੀ ਆ ਵੀ ਤੁਹਾਡਾ ਇਹ ਡਾਟਾ ਵਰਤਦੇ ਕਿੱਦਾਂ ਆ, ਉਹ ਹੋਰ ਗੱਲ ਆ, ਹਨਾ। ਪਰ ਇਹ ਵੀ ਤੁਹਾਨੂੰ ਆਪਣੀ ਸਿਹਤ ਬਾਰੇ ਕੁਝ ਥੋੜਾ ਜਿਹੜਾ ਜਲਦੀ ਪਤਾ ਲੱਗਣਾ, ਤੁਸੀਂ ਬਿਮਾਰ ਹੋਣ ਵਾਲੇ ਆ ਜਾਂ ਕੁਝ ਹੈ, ਕੋਈ ਤਕਲੀਫ ਆ ਜਾਂ ਕੁਝ ਇਦਾਂ ਦੀਆਂ ਚੀਜ਼ਾਂ ਆ, ਉਹਦੇ ਨਾਲ ਫਾਇਦਾ ਜ਼ਰੂਰ ਹੋਇਆ। ਪਰ ਇਹ ਵੀ ਆਪਾਂ ਨੂੰ ਆਦੀ ਵੀ ਇਹਨਾਂ ਦੇ ਬਣਾ ਦਿੱਤਾ ਗਿਆ ਵੀ ਹੁਣ ਇਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਆਪਾਂ ਚੱਲੀਏ। ਇਹਨੂੰ ਐਜ਼ ਏ ਆਪਾਂ ਆਪਣੇ ਲਈ ਇਹਨੂੰ ਡਾਟਾ ਪੁਆਇੰਟ ਜਿਹੜਾ ਉਹ ਵਰਤਣਾ ਵੀ ਇਹਦੇ ਨਾਲ ਆਪਾਂ ਨੂੰ ਕੀ ਫਾਇਦਾ ਆ, ਕੀ ਨੁਕਸਾਨ ਆ, ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਕਰ ਸਕਦੇ ਹਾਂ ਤਾਂ ਜੋ ਆਪਾਂ ਆਪਣੀ ਸਿਹਤ ਨੂੰ ਹੋਰ ਬੈਟਰ ਜਿਹੜਾ ਉਹ ਕਿੱਦਾਂ ਕਰੀਏ। ਸੋ ਇਹ ਚੰਗੀਆਂ ਚੀਜ਼ਾਂ ਨੇ ਵੀ ਇਹਨੂੰ ਜੇ ਚੰਗੇ ਢੰਗ ਦੇ ਨਾਲ ਆਪਾਂ ਵਰਤਾਂਗੇ ਤੇ ਫਿਰ ਤਾਂ ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ, ਫਾਇਦਾ ਹੀ ਫਾਇਦਾ ਹੈਗਾ ਆ। ਤੇ ਟੈਕਨੋਲੋਜੀ ਤੋਂ ਹੁਣ ਡਰਨ ਦੀ ਲੋੜ ਨਹੀਂ। ਹੁਣ ਜਿੱਦਾਂ ਆਪਾਂ ਰੀਸੈਂਟਲੀ ਗੱਲਾਂ ਕਰਦੇ ਸੀ ਟਰੱਕਾਂ ਵਾਲੀਆਂ ਦੀਆਂ ਵੀ ਤੇ ਹੋਰ ਸਾਰੀਆਂ ਚੀਜ਼ਾਂ 'ਚ, ਜਿੱਥੇ ਅਸੈਂਬਲੀ ਲਾਈਨਸ ਦੇ ਵਿੱਚ ਆਟੋਮੇਸ਼ਨ ਆਈ, ਇੱਥੇ ਹੁਣ ਚਲਾਉਣ ਵਾਲੀਆਂ ਚੀਜ਼ਾਂ 'ਚ ਵੀ ਆਟੋਮੇਸ਼ਨ ਆ ਰਹੀ ਆ। ਕਿੰਨਾ ਕੁਝ ਹੁਣ ਤੁਸੀਂ ਵੈਕਿਊਮ ਕਲੀਨਰ ਦੇਖੋ, ਹੁਣ ਜਿਹੜੇ ਤਾਂ ਇੱਥੇ ਆ ਜਿਨ੍ਹਾਂ ਨੇ ਤਾਂ ਉਹ ਮੰਗਾ ਲਿਆ ਹੋਊਗਾ, ਜਿਹੜਾ ਆਪਣੇ ਆਪ ਹੀ ਐਵਰੀਡੇ ਉਹਨੂੰ ਦੱਸ ਦੋ ਵੀ ਉਹ ਕਰਦਾ ਆ ਟੈਕਨੋਲੋਜੀ ਦੇ ਨਾਲ, ਉਹਦੇ ਲਾਈਡਾਰ ਲੱਗਾ ਆ, ਉਹ ਦੇਖ ਲੈਂਦਾ ਵੀ ਕਿੱਥੇ ਕਿਹੜੀਆਂ ਚੀਜ਼ਾਂ ਕਿੱਚ ਵੱਜਣਾ, ਕਿੱਚ ਨਹੀਂ ਵੱਜਣਾ, ਉਹ ਆਟੋਮੈਟਿਕਲੀ ਆਪੇ ਚਾਰਜ ਹੋ ਜਾਂਦਾ, ਆਪੇ ਵੈਕਿਊਮ ਜਿਹੜਾ ਉਹ ਗੋਲ ਘੁੰਮਦਾ ਰਹਿੰਦਾ ਆ। ਲੋਕਾਂ ਦਾ ਜਾਨ ਜਿਹੜੀ ਉਹ ਥੋੜੀ ਸੌਖੀ ਹੋ ਗਈ ਆ। ਉਹਨੂੰ ਇਹ ਚੀਜ਼ ਜਿਹੜੀ ਉਸਨੂੰ ਫਾਇਦੇ ਦੇ ਵਜੋਂ ਜਿਹੜਾ ਉਹ ਆਪਾਂ ਦੇਖ ਲੈਂਦੇ ਆ, ਹਨਾ ਵੀ ਐਟਲੀਸਟ ਲਾਈਟ ਕਲੀਨਿੰਗ ਦੀ ਤਾਂ ਸਾਫ਼ ਜਿਹੜਾ ਆ ਉੱਤੋਂ ਘੱਟਾ ਮਿੱਟੀ ਤਾਂ ਜਿਹੜਾ ਉਹ ਚੱਕੀ ਜਾਂਦਾ ਹੈ ਨਾ। ਟੈਕਨੋਲੋਜੀ ਨੇ ਤਾਂ ਕਾਰਾਂ ਬਣਾਤੀਆਂ, ਹੁਣ ਹਾਦਸੇ ਤਾਂ ਮਨੁੱਖ ਨੇ ਕੀਤੇ ਆ ਨਾ। ਹਾਂ ਬਿਲਕੁਲ, ਨਹੀਂ ਜੇ ਕਈ ਥਾਵਾਂ ਤੇ ਟੈਕਨੋਲੋਜੀ ਫੇਲ ਵੀ ਹੋ ਜਾਂਦੀ ਹੈ, ਕਿਤੇ ਕੋਈ ਨੁਕਸ ਪੈ ਗਿਆ, ਕੁਝ ਹੋ ਗਿਆ ਨਾ, ਸਪੀਡ ਵਧੀ ਤਾਂ ਉਹਦੀਆਂ ਆਪਦੀਆਂ ਡੀਮੈਰਿਟਸ ਨਿਕਲੇਗੀਆਂ ਕਿ ਜਿੱਥੇ ਤੁਸੀਂ ਪਹੁੰਚਣਾ ਛੇਤੀ ਹੈ ਪਰ ਉਹਦੇ ਲਈ ਤੁਸੀਂ ਜਾਣ ਤੇ ਵੀ ਖੇਡ ਸਕਦੇ ਕਈ ਵਾਰੀ। ਤਾਂ ਉਹ ਪਰ ਇਹ ਹੈ ਕਿ ਜੇ ਤਾਂ ਤੁਸੀਂ ਇਸ ਲੈਵਲ ਤੇ ਬੈਠ ਕੇ ਸੋਚੋਗੇ ਤਾਂ ਤੁਹਾਡੇ ਚਾਰੇ ਪਾਸੇ ਹੀ ਟੈਕਨੋਲੋਜੀ ਜੀ, ਤਕਨੀਕ ਨੇ। ਬਿਲਕੁਲ। ਇਹ ਕਹਿਣਾ ਜਿਹੜਾ ਨਾ ਕਈ ਵਾਰੀ ਆਪਾਂ ਕਈਆਂ ਤੋਂ ਸੁਣਦੇ ਆ, ਕਈਆਂ ਤੋਂ ਗੱਲਾਂ ਜਿਹੜੀਆਂ ਉਹ ਜਦੋਂ ਕੋਈ ਕਰਦੇ ਆ, ਉਹ ਕਹਿੰਦੇ ਨੇ ਪ੍ਰਵੀਨ ਵੀ ਪਹਿਲੇ ਵਾਲਾ ਜਿਹੜਾ ਉਹ ਜ਼ਮਾਨਾ, ਉਹ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਠੀਕ ਸੀਗੀਆਂ। ਕਈ ਵਾਰੀ ਆਪਾਂ ਮਧਾਣੀਆਂ ਨੂੰ ਉਡੀਕਦੇ ਆ,
ਉਹਨਾਂ ਨੂੰ ਯਾਦ ਕਰਦੇ ਆ, ਕਿਤੇ ਕੁਛ ਕਰਦੇ, ਕਿਤੇ ਕੁਛ ਕਰਦੇ ਆ, ਪਰ ਉਹਨਾਂ ਨੂੰ ਭੁੱਲੋ ਨਾ। ਪਰ ਇਹ ਆ ਵੀ ਹੁਣ ਉਹ ਚੀਜ਼ਾਂ ਕਰਨ ਦੀ ਲੋੜ ਵੀ ਨਹੀਂ ਪੈਂਦੀ। ਇਹਦੇ ਨਾਲ ਇਹ ਚੀਜ਼ ਜਿਹੜੀ ਉਹ ਹੋ ਜਾਂਦੀ ਵੀ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਕਰਨ ਦੀ ਉਹ ਲੋੜ ਨਹੀਂ ਪੈਂਦੀ। ਹੁਣ ਤੁਹਾਡੇ ਲਈ ਕੰਮ ਥੋੜਾ ਸੁਖਾਲਾ ਜਿਹੜਾ ਉਹ ਹੋ ਗਿਆ। ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆ ਗਈਆਂ ਨੇ, ਇਹਦੇ ਨਾਲ ਜਿਹੜਾ ਉਹ ਫਾਇਦਾ ਹੋ ਜਾਂਦਾ ਆ ਤੇ ਆਪਾਂ ਉਸ ਨੂੰ ਬੈਟਰ ਢੰਗ ਦੇ ਨਾਲ ਜਿਹੜਾ ਉਹ ਵਰਤੀਏ। ਪਰ ਇਹੀ ਜੇ ਕਹੀ ਜਾਈਏ ਨਾ, ਸਿਰਫ ਪਿੱਛੇ ਵਾਲਾ ਸਮਾਂ ਜਿਹੜਾ ਉਹ ਚੰਗਾ ਸੀਗਾ, ਇਹ ਉਹ ਆਈ ਥਿੰਕ ਉਹਦੇ ਵਿੱਚੋਂ ਅੱਗੇ ਆਪਾਂ ਨੂੰ ਨਿਕਲਣਾ ਪੈਣਾ ਆ। ਜੇ ਆਪਾਂ ਉਸ ਨੂੰ ਨਹੀਂ ਅਜੇ ਹਜਮ ਕਰ ਸਕਿਆ, ਅਜੇ ਤਾਂ ਹੋਰ ਬਹੁਤ ਕੁਝ ਚੇਂਜ ਹੋਣਾ ਆ। ਇਹਦੇ ਵਿੱਚ ਕੋਈ ਡਿਨਾਇੰਗ ਨਹੀਂ ਆ, ਇਹਦੇ ਵਿੱਚ ਕੋਈ ਨਾ ਨਹੀਂ ਕਰ ਸਕਦੇ ਤੋਂ ਮੁਨਕਰ ਨਹੀਂ ਹੋ ਸਕਦੇ ਵੀ ਟੈਕਨੋਲੋਜੀ ਨੇ ਪਹਿਲਾਂ ਵੀ ਤੇ ਆਉਣ ਵਾਲੇ ਭਵਿੱਖ ਵਿੱਚ ਵੀ ਇਨਸਾਨ ਦੇ ਜੀਵਨ ਦੇ ਉੱਤੇ ਪ੍ਰਭਾਵ ਪਾਏ ਆ ਤੇ ਇਹਨੇ ਪਾਉਂਦੇ ਰਹਿਣਾ ਹੈ। ਇਹ ਆ ਵੀ ਉਹਨੂੰ ਆਪਾਂ ਨੂੰ ਵਰਤਣਾ ਕਿੱਦਾਂ ਆ, ਕਿਹੜੀ ਦਿਸ਼ਾ ਦੇ ਵੱਲ ਲੈ ਕੇ ਜਾਣਾ, ਕਿੱਦਾਂ ਦੀ ਟੈਕਨੋਲੋਜੀ ਜਨਰੇਟ ਕਰਨੀ ਹੈ, ਕ੍ਰੀਏਟ ਕਰਨੀ ਆ, ਉਹ ਆਪਣੇ ਤੇ। ਨਹੀਂ, ਇਹੀ ਤਾਂ ਗੱਲ ਆ ਨਾ ਕਿ ਦੇਖੋ, ਕਿਸੇ ਦਿਨ ਆਪਾਂ ਇਹ ਵੀ ਟੌਪਿਕ ਰੱਖਾਂਗੇ ਕਿ ਟੈਕਨੋਲੋਜੀ ਨੇ ਕੁਦਰਤ ਨੂੰ ਕਿੰਨਾ ਕੁ ਆਪਣੇ ਤੋਂ, ਮਨੁੱਖ ਤੋਂ ਦੂਰ ਕੀਤਾ। ਪਰ ਅਸਲ ਦੇ ਵਿੱਚ ਦੁਨੀਆ ਤੇ ਤੁਸੀਂ ਜਦੋਂ ਪੜ੍ਹੋਗੇ ਮਹਾਂਮਾਰੀਆਂ ਦੇ ਬਾਰੇ, ਕਿੰਨੀ ਦੁਨੀਆ ਮਹਾਂਮਾਰੀਆਂ ਦਾ ਸ਼ਿਕਾਰ ਰਹੀ ਆ। ਕਿੰਨੇ ਵਾਇਰਸ ਆਏ, ਔਰ ਬਲੈਕ ਪਲੇਗ ਤੇ ਹੋਰ ਕਈ ਕੁਝ ਫੀਵਰਸ, ਇਹ ਉਹ। ਇੱਕ 1914 ਦੇ ਵਿੱਚ ਸ਼ਾਇਦ ਸਪੈਨਿਸ਼ ਫਲੂ ਜਿਹਨੂੰ ਆਖਿਆ ਜਾਂਦਾ, ਉਹਦੇ ਨਾਲ ਬਹੁਤ ਜ਼ਿਆਦਾ ਮਨੁੱਖੀ ਜਾਨੀ ਮਾਲੀ ਨੁਕਸਾਨ ਕੋਵਿਡ ਦੇ ਨਾਲ ਹੀ ਕੰਪੇਅਰ ਕੀਤਾ ਜਾ ਰਿਹਾ ਸੀਗਾ, ਕਿਉਂਕਿ ਵੀ 100 ਸਾਲਾਂ ਬਾਅਦ ਕੁਝ ਉਦਾਂ ਦਾ ਵਾਇਰਸ ਜਿਹੜਾ ਦੁਬਾਰਾ ਆਇਆ ਹੈ। ਪਰ ਚਲੋ ਵਾਇਰਸ ਇੱਕ ਅਲੱਗ ਚੀਜ਼ ਆ, ਪਰ ਤੁਸੀਂ ਦੇਖੋ ਵੀ ਉਦੋਂ ਅੱਖਾਂ ਦੇ ਸਾਹਮਣੇ, ਜਦੋਂ ਹੁਣ ਕਰੋਨਾ ਨਾਲ ਤੁਸੀਂ ਕੰਪੇਅਰ ਕਰੋਗੇ ਤਾਂ ਹੁਣ ਤਾਂ ਫਿਰ ਵੀ ਬਹੁਤ ਜ਼ਿਆਦਾ ਬੰਦੇ ਕੋਲੇ ਸੀਗੇ ਆਪਸ਼ਨਸ ਕਿ ਬਚਾਉਣਾ ਜਾਂ ਕਿਵੇਂ ਉਹਨੂੰ ਆਈਸੋਲੇਟ ਕਰ ਲੈਣਾ। ਪਰ ਉਹਨਾਂ ਟਾਈਮਾਂ ਦੇ ਵਿੱਚ ਤਾਂ ਜਿਹਨੂੰ ਹੋ ਗਈ ਬਸ ਹੋ ਗਿਆ। ਸੋ ਕਰੋਨਾ ਤੋਂ ਤਾਂ ਰਿਕਵਰੀਜ਼ ਵੀ ਹੋਈਆਂ ਨੇ, ਉਹ ਗੱਲ ਵੱਖਰੀ ਹੈ ਕਿ ਚਲੋ ਸਰਕਾਰਾਂ ਨੇ ਇਹਨੂੰ ਵੱਖਰੇ ਢੰਗ ਨਾਲ ਲਿਆ। ਪਰ ਟੈਕਨੋਲੋਜੀ ਨੇ ਲੋਕਾਂ ਦੀ ਜ਼ਿੰਦਗੀ, ਮਨੁੱਖ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਔਰ ਇੱਕ ਮੁਕਾਮ ਦਿੱਤਾ। ਇੱਕ ਜਿਹੜਾ ਮਨੁੱਖ ਕਹਿੰਦਾ ਨਾ ਕਿ ਮੈਂ ਸੱਭਿਅਕ ਜੀਵਨ ਦੇ ਵਿੱਚ ਆ ਗਿਆ ਵਾਂ, ਇਹਦੇ ਵਿੱਚ ਆ ਕੇ ਉਹਨੂੰ ਸੁਖਾਲਾ ਬਣਾਤਾ, ਇਹ ਉਹਨੂੰ ਇੰਨਾ ਕੁ ਈਜ਼ੀ ਬਣਾਤਾ ਵੀ ਹਰ ਸੋਰਸ ਜਿਹੜਾ ਉਹਨੂੰ ਵਰਤਣਾ ਚਾਹੁੰਦਾ ਉਹਦੇ ਕੋਲੇ ਆ। ਜੀ ਟੈਕਨੋਲੋਜੀ ਦਾ ਡੀਟੌਕਸ ਵੀ ਕਰਨਾ ਜ਼ਰੂਰੀ ਹੈ ਤੇ ਕਦੀ ਇਹਨਾਂ ਸਾਰਿਆਂ ਤੋਂ ਪਰੇ ਰਹਿ ਕੇ ਉਦਾਂ ਜਿਹੜਾ ਉਹ ਆਪਾਂ ਨੂੰ ਰਹਿਣਾ ਚਾਹੀਦਾ ਹੈ ਤਾਂ ਜੋ ਆਪਾਂ ਇਹਨੂੰ ਐਪਰੀਸ਼ੀਏਟ ਕਰ ਸਕੀਏ। ਬਿਲਕੁਲ ਵੀ ਇਹਨੇ ਆਪਣਾ ਕੰਮ ਕਿੱਦਾਂ ਹੁਣ ਸੁਖਾਲਾ ਕੀਤਾ। ਹੁਣ ਸਾਈਕਲਾਂ ਤੇ ਹੀ ਓਨਾ ਸਫ਼ਰ ਨਹੀਂ ਕੀਤਾ ਜਾ ਸਕਦਾ ਜਿੰਨਾ ਹੁਣ ਗੱਡੀਆਂ ਦੇ ਨਾਲ ਸੌਖਾ ਹੋ ਗਿਆ, ਰੇਲ ਗੱਡੀਆਂ ਦੇ ਨਾਲ ਹੋ ਗਿਆ, ਫਿਰ ਉਸ ਤੋਂ ਬਾਅਦ ਜਹਾਜ਼ਾਂ ਦੇ ਨਾਲ ਜਿਹੜਾ ਉਹ ਹੋ ਗਿਆ। ਆਪਾਂ ਨੂੰ ਹੁਣ ਸਿਰਫ ਪ੍ਰਾਈਸ ਹੀ ਦੇਖਦੇ ਆ, ਜਾਣਾ ਆਉਣ ਜਾਣ ਦਾ ਤਾਂ ਕੋਈ ਖੇਚਲ ਜੀ ਜਿਹੜੀ ਉਹ ਰਹਿ ਨਹੀਂ ਗਈ। ਤੁਹਾਡੇ ਕੋਲ ਵੀਜ਼ਾ ਹੈਗਾ ਉਸ ਮੁਲਕ ਦਾ, ਭੱਜੇ ਜਾਓ, ਕੋਈ ਚੱਕਰ ਹੀ ਨਹੀਂ। ਸੋ ਇਹ ਟੈਕਨੋਲੋਜੀ ਨੇ ਆਪਾਂ ਨੂੰ ਇੰਨੀਆਂ ਚੀਜ਼ਾਂ ਜਿਹੜੀਆਂ ਕਈ ਕੁਛ ਜਿਹੜਾ ਉਹ ਦਿੱਤਾ ਹੈ ਤੇ ਜਿੱਥੇ ਨਾਲ ਉਸ ਦੇ ਨਾਲ ਫਿਕਰਮੰਦੀਆਂ ਤੇ ਮੈਂਟਲ ਟੈਨਸ਼ਨਾਂ ਤੇ ਆਪਣੀ ਪ੍ਰਾਈਵੇਸੀ ਦਾ ਘਾਣ, ਉਹ ਸਾਰੀਆਂ ਚੀਜ਼ਾਂ ਨਾਲ ਆ। ਉਹ ਪਰ ਕਾਫੀ ਹੱਦ ਤੱਕ ਚੀਜ਼ਾਂ ਆਪਣੇ ਹੱਥ 'ਚ ਆ, ਆਪਾਂ ਨੂੰ ਕੰਟਰੋਲ ਉੱਤੇ ਕਾਬੂ ਰੱਖ ਸਕਦੇ। ਤੇ ਇੱਥੇ ਹੀ ਆਪਾਂ ਹੁਣ ਲਵਾਂਗੇ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।